अस्सलाम वालेकुम नाज़रीन, टी टाइम में खुश आमदीद, बहुत शुक्रिया, थैंक यू। ਅੱਜ ਤੁਸੀਂ ਦੇਖ ਰਹੇ ਨਾ, ਮੈਂ ਹੈਪੀ ਹਾਂ ਸਰ, ਨਹਾ ਕੇ ਆਇਆ। ਅੱਛਾ ਜੀ। ਠੰਡੇ ਪਾਣੀ ਨਾਲ ਮੈਨੂੰ ਉਹਨੇ ਕਿਹਾ ਨਾਲਾ, ਮੈਂ ਕਿਹਾ ਨਹੀਂ ਗਰਮ ਕਰ। ਫਿਰ ਉਹਨੇ ਗਰਮ ਕੀਤਾ, ਮੈਂ ਉਂਗਲੀ ਡਬੋਲੀ, ਮੈਂ ਕਿਹਾ ਨਹੀਂ ਹੋਰ ਥੋੜਾ ਕਰ। ਉਹਨੇ ਫਿਰ ਥੋੜਾ ਹੋਰ, ਜਦੋਂ ਨਿੱਘਾ ਟੈਪ ਆ ਗਿਆ ਨਾ, ਅੱਛਾ ਜੀ, ਠੀਕ ਹੈ, ਤੇ ਉਦੋਂ ਫਿਰ ਮੈਂ ਉਹਨੂੰ ਕਿਹਾ ਕਿ ਓਕੇ ਹੁਣ ਥੋੜਾ ਜਿਹਾ ਹੋਰ ਕਰ ਦੇ। ਨਹੀਂ ਇਹਨਾਂ ਦਿਨਾਂ 'ਚ ਵੀ ਨਿੱਘੇ ਪਾਣੀ ਨਾਲ ਭੈਣ ਤਬੀਅਤ ਤੈਨੂੰ ਨਾ ਪਤਾ, ਹਸਾਸ ਤਬੀਅਤ ਨਹੀਂ, ਠੰਡਾ ਪਾਣੀ ਨਾਲ ਸਾਡੀ ਬਣਦੀ ਨਹੀਂ। ਅੱਛਾ, ਪਤਾ ਨਹੀਂ ਕਿਹੜੇ ਲੋਕ ਨੇ, ਖੁਦਾ ਦੀ ਕਸਮ, ਐਸੇ ਮੈਂ ਬੰਦੇ ਵੇਖੇ ਨੇ ਵੀ ਪਰ ਸਰਦੀਆਂ ਹਾਂਜੀ ਤੇ ਠੰਡੇ ਪਾਣੀ ਨਾਲ ਨਹਾਉਂਦੇ। ਆ ਬੈਠਾ ਜੀ, ਵੀ ਧੁੰਦ ਪੈ ਰਹੀ ਆ ਤੇ ਠੰਡੇ ਪਾਣੀ ਨਾਲ ਨਹਾਉਂਦੇ। ਉਸਤਾਦ ਜੀ ਕਰਾਚੀ ਨੇ ਸੀ ਆਪਾਂ ਗਏ ਹੈਗੇ ਬੰਦੇ ਇਦਾਂ ਦੇ। ਅੱਛਾ, ਫਿਰ ਇਹ ਵੀ ਨਹੀਂ ਕਿ ਇੱਕ ਤੇ ਜ਼ਮੀਨੀ ਪਾਣੀ ਹੁੰਦਾ ਨਾ, ਜਿੱਦਾਂ ਲਾਹੌਰ ਤੁਸੀਂ ਮੋਟਰ ਚਲਾਓ ਤੇ ਉਹ ਮੈਂ ਵੀ ਨਹਾਉਂਦਾ ਰਿਹਾ ਉਹਦੇ ਨਾਲ, ਉਹ ਬਿਲਕੁਲ ਭਾਫ ਨਿਕਲਦੀ ਨਹੀਂ। ਰਾਤ ਦਾ ਟੈਂਕੀ ਦਾ ਪਾਣੀ ਆ ਤੇ ਧੁੰਦ ਪੈ ਰਹੀ ਆ, ਤੇ ਸਾਰੀ ਰਾਤ ਦਾ ਧੁੰਦ 'ਚ ਖੜਾ ਪਾਣੀ, ਤੇ ਸਵੇਰੇ ਉਹਦਾ ਕਰੈਕਟਰ ਨਾ ਰਹੇ। ਉਹ ਕੌਣ ਲੋਕ ਨੇ ਉਸਤਾਦ ਜੀ? ਮੇਰੇ ਸੁਣ ਕੇ ਲੋਕ ਕੰਡੇ ਖੜੇ ਹੋ ਗਏ। ਓਏ ਜੱਟਾ ਤੇ ਭੈਣ ਉਹ ਨਹੀਂ ਭੈਣ, ਪਤਾ ਕੀ ਬਾਡੀ ਦਾ ਟੈਂਪਰੇਚਰ ਹੁੰਦਾ ਤੁਹਾਡਾ, ਉਸ ਟੈਂਪਰੇਚਰ ਜਿੰਨਾ ਤੁਹਾਡਾ ਪਾਣੀ ਹੋਣਾ ਚਾਹੀਦਾ। ਉਸਤਾਦ ਜੀ ਕਸਮ ਵਾਲੀ ਗੱਲ ਜੇ, ਮੈਨੂੰ ਬੜਾ ਮਜ਼ਾ ਆਉਂਦਾ ਠੰਡੇ ਪਾਣੀ ਨਾਲ ਨਹਾਉਣ। ਕਿਹੜਾ ਭਲਾ? ਜਿਹੜਾ ਟੈਂਕੀ ਦਾ? ਉਸਤਾਦ ਜੀ ਟੈਂਕੀ ਤੇ ਕੁਛ ਵੀ ਨਹੀਂ, ਬਰਫ਼ ਵਾਲਾ ਪਾਣੀ ਨਾ, ਜਿਹੜਾ ਬਰਫ਼ ਵਾਲਾ ਪਾਣੀ। ਮੈਂ ਕਸਮ ਵਾਲੀ ਗੱਲ ਹੈ ਜੀ, ਉਹਦੇ 'ਚ ਮੇਰੀ ਵੀਡੀਓ ਇੱਕ ਵਾਇਰਲ ਵੀ ਹੋਈ ਸੀਗੀ ਕਿ ਮੈਂ ਬਰਫ਼ ਦੀ ਲਓ ਜੀ ਭੈਣ, ਤੁਸੀਂ ਸਰਦੀਆਂ ਨੂੰ ਛੱਡ ਦਿਓ। ਹਾਂਜੀ, ਸਵੇਰੇ ਮੈਂ ਬਰਫ਼ ਦੀ ਪੱਟੀ ਮੰਗਾਉਣਾ, ਠੀਕ ਹੈ, ਟੱਪ ਮੰਗਾਉਣਾ ਵੱਡਾ, ਓਕੇ। ਉਹ 'ਚ ਮੈਂ ਪੱਟੀ ਸਿੱਟਾਂਗਾ, ਜਦੋਂ ਪੱਟੀ ਖੁਰਜੇ ਤੁਸੀਂ ਉਹਨਾਂ ਨਹਾਉਣਾ। ਓਕੇ ਭਾਈਜਾਨ, ਇੱਧਰ ਮੇਰੀ ਗੱਲ ਸੁਣ ਲਓ। ਫੈਸਲ ਸਾਹਿਬ ਵਾਕਈ ਠੰਡੇ ਪਾਣੀ ਨਾਲ ਨਹਾਉਂਦੇ। ਇਹਨਾਂ ਨੇ ਵਾਸ਼ਰੂਮ 'ਚ ਫਰਿੱਜ ਰੱਖੀ ਆ, ਉੱਥੋਂ ਜਿਹੜਾ ਕੋਲਾ ਪੱਕਦਾ ਬਾਲਟੀ 'ਚ ਸੁੱਟ ਲੈਂਦਾ, ਉੱਦਾਂ ਨਹਾਉਂਦਾ ਹੀ ਨਹੀਂ। ਲੋਕੀ ਸ਼ਿਕੰਜਵੀ ਠੰਡੀ ਕਰਦੇ ਆ, ਇਹਨੇ ਨਹਾਉਣ ਵਾਸਤੇ ਬਰਫ਼ ਲਾਈ ਅੰਦਰ। ਅੱਛਾ, ਮੈਨੂੰ ਇੱਕ ਸ਼ੱਕ ਪੈ ਰਿਹਾ ਨਾਜ਼ਰੀਨ, ਮੈਂ ਤੁਹਾਡੇ ਨਾਲ ਗੱਲ ਕਰਾਂ, ਮੈਨੂੰ ਸ਼ੱਕ ਇਹ ਪੈ ਰਿਹਾ ਹੈ ਕਿ 2-3 ਦਿਨ ਤੋਂ ਨਾ ਫੈਸਲ ਰਾਤ ਨੂੰ ਇੱਥੋਂ ਜਾ ਕੇ ਸਿਗਰਟ ਪੀਂਦਾ। ਮੈਨੂੰ ਸ਼ੱਕ ਪੈ ਰਿਹਾ, ਪਤਾ ਨਹੀਂ ਕਿਉਂ ਨਾ, ਮੇਰਾ ਦਿਲ ਕਹਿ ਰਿਹਾ। ਨਹੀਂ ਉਸਤਾਦ ਜੀ, ਹੋ ਹੀ ਨਹੀਂ ਸਕਦਾ। ਉਹ ਜ਼ੁਬਾਨ ਦੇ ਤੂੰ ਜਦੋਂ ਦਾ ਇੱਥੇ ਵਾਅਦਾ ਕੀਤਾ ਉਸ ਤੋਂ ਬਾਅਦ ਸਿਗਰਟ ਨਹੀਂ ਪੀਤਾ। ਨਹੀਂ ਉਸਤਾਦ ਜੀ, ਮੈਂ ਤੁਹਾਨੂੰ ਕਸ਼ ਦਾ ਕਿਹਾ ਸੀਗਾ, ਮੈਂ ਝੂਠ ਨਹੀਂ ਬੋਲਿਆ। ਮੈਂ ਤੁਹਾਨੂੰ ਆ ਕੇ ਦੱਸਿਆ ਉਸਤਾਦ ਜੀ ਕਿ ਕਸ਼ ਲਾਇਆ ਮੇਰੀ, ਕਿਉਂ ਆ ਗਿਆ। ਕਿਉਂ? ਆ ਅੱਛਾ, ਕਸ਼ ਲਾਇਆ ਤਾਂ ਅੱਖਾਂ ਅੱਗੇ ਕੀ ਆ ਗਿਆ? ਹਨੇਰਾ ਆ ਗਿਆ, ਫਿਰ ਨਹੀਂ ਪੀਤਾ। ਉਸ ਤੋਂ ਬਾਅਦ ਕੁਛ ਨਹੀਂ ਹੁੰਦਾ। ਉਸ ਤੋਂ ਬਾਅਦ ਨਹੀਂ ਪੀਤਾ। ਕਸਮ ਲੈ ਲਓ ਉਸਤਾਦ ਜੀ। ਵੇਖ ਲਾ, ਹਾਂਜੀ ਉਸਤਾਦ, ਵੇਖ ਲਾ, ਆਵਾਮ ਜਿਹੜੀ ਨਾ ਇਸ ਟਾਈਮ ਫੁੱਲ ਤੇਰੇ ਇਸ ਚੱਕਰ 'ਚ। ਉਸਤਾਦ ਜੀ ਮੈਂ ਇਹਨਾਂ ਰਾਤੀ ਪੀਤਾ ਸੀ ਇੱਕ। ਉਸਤਾਦ ਜੀ ਨਹੀਂ, ਸਿਗਰਟ ਮੈਂ ਪੀਤਾ ਹੀ ਨਹੀਂ। ਖਾਲੀ ਸਿਗਰਟ ਜਿਹੜਾ ਨਾ, ਖਾਲੀ ਸਿਗਰਟ ਨਹੀਂ ਉਹਦੀ ਖੈਰ, ਉਹ ਤੇ ਤੈਨੂੰ ਮੈਂ ਕਿਹਾ ਸੀ ਨਾ ਕਿ ਜਦੋਂ ਤੈਨੂੰ ਬਹੁਤ ਜ਼ਿਆਦਾ ਹੋਵੇ ਨਾ, ਤੂੰ ਕੱਲਾ ਸਿਗਰਟ ਲੈ ਕੇ ਇੰਜ ਕਰ ਲਿਆ ਕਰ, ਲੇਕਿਨ ਪੀਤਾ ਨਹੀਂ ਪੀਤਾ ਉਸਤਾਦ ਜੀ। ਇੱਕ ਕਸ਼ ਖਿੱਚਿਆ ਸੀ? ਨਹੀਂ ਉਸਤਾਦ ਜੀ, ਪੀਤਾ ਹੀ ਨਹੀਂ ਸਿਗਰਟ। ਉਹਦਾ ਕਸ਼ ਤੂੰ ਖਿੱਚਿਆ ਪਰਸੋਂ? ਉਹਦੇ ਉਸਤਾਦ ਜੀ 4-5 ਦਿਨ ਪਹਿਲੇ ਫਿਰ ਮੈਂ ਮਲਾਮਤ ਕੀਤਾ ਆਪਣੇ ਆਪ ਨੂੰ। ਮੈਂ ਕਿਹਾ ਯਾਰ ਇਹ ਗੱਲ ਤੇ ਮਾੜੀ ਹੈ। ਫਿਰ ਮੈਂ ਫੌਰਨ ਮੈਂ ਕਿਹਾ ਫਿਰ ਤੈਨੂੰ ਮਲਾਮਤ ਦੀ ਆਦਤ ਪੈ ਗਈ। ਫਿਰ ਮੈਂ ਉਸਤਾਦ ਜੀ ਨਹੀਂ, ਫਿਰ ਮੈਂ ਤੁਹਾਨੂੰ ਦੱਸਿਆ ਆ ਕਿ ਉਸਤਾਦ ਜੀ ਇਹ ਮੇਰੇ ਕੋਲ ਗਲਤੀ ਹੋਈ ਤੇ ਮੈਨੂੰ ਮਾਫ ਕਰ ਦਿਓ। ਉਹ ਤੇ ਮਲਾਮਤ ਪੈ ਜਾਣੀ ਹੈ ਰੱਬ ਦੀ। ਉਹ ਯਾਰ ਮੈਂ ਸਿਗਰਟ ਖੁਦਾ ਦੀ ਕਿਸਮ ਲੈਣੀ ਆ ਦੁਕਾਨ ਤੋਂ। ਲਓ ਜੀ, ਕਿਉਂ? ਮੈਂ ਕਿਹਾ ਸਿਰਫ ਕੁਛ ਹੈ। ਅੱਛਾ, ਲੈਣ ਗਿਆ ਫਿਰ? ਇੱਕ ਸਿਗਰਟ ਜਿਹੜਾ ਨਹੀਂ ਹੱਥ 'ਚ ਫੜਨਾ, ਉਹ ਤੇ ਮੈਂ ਲੈਣਾ ਸੀ। ਅੱਛਾ, ਉਹ ਲੈਣ ਗਿਆ ਤੂੰ? ਠੀਕ ਹੈ। ਗੁੰਡੀ ਚੌਂਕ ਦੇ ਸਾਹਮਣੇ ਨਾ ਉਸਤਾਦ ਜੀ ਇੱਕ ਦੁਕਾਨ ਹੈਗੀ, ਉੱਥੋਂ ਮੈਂ ਕਿਹਾ ਯਾਰ ਇੱਕ ਸਿਗਰਟ ਦੇ ਦੇ। ਉਸਤਾਦ ਜੀ ਇੱਧਰ ਵੀ ਕਰੈਕਟਰ ਉੱਧਰ ਵੀ ਕਰੈਕਟਰ, ਕਹਿੰਦੇ ਓਏ ਤੂੰ ਜਾਨੀ ਸਾਹਿਬ ਨਾਲ ਵਾਅਦਾ ਕੀਤਾ ਵਾ ਸਿਗਰਟ ਨਾ ਪੀਵੀਂ। ਉਹ ਜੀ ਨਤੀ ਉਹ ਜੀ ਆ ਗਏ। ਮੈਂ ਕਿਹਾ ਇਹਨਾਂ ਨੇ ਵਾਅਦਾ ਪਾਇਆ। ਲੇਕਿਨ ਉਸਤਾਦ ਜੀ ਇੱਕ ਗੱਲ ਹੋਰ, ਗੱਲ ਸਿੱਧੀ ਸਾਫ਼ ਮੈਂ ਤੁਹਾਨੂੰ ਸਟੇਟ ਫਾਰਵਰਡ ਕਹਾਂਗਾ, ਮੈਂ ਅੱਲਾ ਨੂੰ ਜਾਣ ਦੇਣੀ। ਉਸਤਾਦ ਜੀ ਇੱਕ ਅੱਧਾ ਪੀਣਾ। ਸਾਰੀ ਦੁਨੀਆ ਮੇਰੀ ਦੁਸ਼ਮਣ ਜੇ, ਕਾਫੀ ਲੋਕ ਮੇਰੇ ਦੁਸ਼ਮਣ ਨੇ। ਮੇਰੀ ਤੂੰ ਇਮਰਾਨ ਖਾਨ ਵਾ, ਕੀ ਹੋਇਆ? ਉਸਤਾਦ ਜੀ ਜੋ ਵੀ, ਮੈਨੂੰ ਜਿੰਨੀ ਦੇਰ ਤੱਕ ਤੁਸੀਂ ਨਾ ਫੜਿਆ, ਮੈਂ ਨਹੀਂ ਕਿ ਕਿਸੇ ਦਾ ਮੰਨਣਾ। ਹੁਣ ਉਸਤਾਦ ਜੀ ਲੈ, ਮੈਂ ਇਹ ਕੈਸਾ ਬਹਾਨਾ? ਨਹੀਂ ਉਸਤਾਦ ਜੀ, ਗਰਲਫ੍ਰੈਂਡ ਹੋਵੇ ਨਾ, ਵੀ ਉਹ ਮੈਂ ਫੈਸਲਾਬਾਦ ਰਹਿਣਾ, ਉਹ ਕਿਤੇ ਹੋਰ ਰਹਿੰਦੀ ਹੋਵੇ, ਹਾਂਜੀ, ਤੇ ਮੈਂ ਉਹਨੂੰ ਕਹਾਂ ਯਾਰ ਮੈਨੂੰ ਪਤਾ ਲੱਗਾ ਤੂੰ ਉੱਥੇ ਗਲੀ 'ਚ ਮਹੱਲੇ ਤੋਂ, ਕਹਿੰਦੀ ਮੈਨੂੰ ਸਬੂਤ ਦੇ, ਤੇ ਮੈਂ ਹੁਣ ਇੱਥੋਂ ਜਾ ਕੇ ਗਲੀ 'ਚੋਂ ਮੁੰਡਾ ਕਿੱਦਾਂ ਸਬੂਤ ਦੇ ਸਕਦਾ? ਆਹੋ ਨਾ, ਉਹ ਹਿਸਾਬ ਆ ਵੀ ਕਹਿੰਦਾ ਜਿੱਦਣ ਮੈਨੂੰ ਉਸਤਾਦ ਉਹਨੇ ਫੜਿਆ ਨਾ, ਉਧਰ ਉਸਤਾਦ ਜੀ ਮੈਂ ਮੰਨਣਾ, ਜਿੱਦਣ ਮੈਂ ਕਿੱਥੇ ਤੈਨੂੰ ਫੜ ਲੈਣਾ। ਅੱਛਾ ਜੀ, ਚਲੋ ਜੀ, ਲਓ ਜੀ ਨਾਜ਼ਰੀਨ, ਬਹਰਹਾਲ ਭਾਈ ਤੇਰਾ ਦੀਨਮਾਨ। ਹਾਂ ਇਹ ਵੇਖੋ ਦੀਨਮਾਨ। ਓਕੇ ਜੀ। ਕਿਸੇ ਦੀ ਗੱਲ ਤੇ ਯਕੀਨ ਜੇ ਤੁਸੀਂ ਕੀਤਾ। ਨਹੀਂ, ਮੈਨੂੰ ਮੇਰੇ ਦਿਲ ਨੇ ਕਿਹਾ ਸੀ ਕਿ ਤੂੰ ਗਿਆ ਕਿਤੇ ਸਿਗਰਟ ਲੈਣ। ਨਹੀਂ ਉਸਤਾਦ, ਤੇ ਤੂੰ ਗਿਆ, ਤੂੰ ਮੰਨਿਆ ਤੇ ਮੈਂ ਗਿਆ ਲੈਣ। ਕੁਝ ਦਿਲ ਨੇ ਕਿਹਾ, ਕੁਝ ਦੁਕਾਨਦਾਰ ਨੇ ਕਿਹਾ ਵੀ ਆ ਗਿਆ ਲੈਣ। ਉਹਦਾ ਨਾਮ ਦਿਲ ਹੀ ਰੱਖਿਆ। ਮੈਂ ਤੁਹਾਡਾ ਦੇਣਦਾਰ, ਮੈਂ ਤੁਹਾਡਾ ਗੁਨਾਹਗਾਰ ਹੋਵਾਂਗਾ ਉਸਤਾਦ ਜੀ। ਉਹ ਕਿੰਨਾ ਕੁ ਹੋਣਾ, ਸ਼ਾਹੀਆਂ ਤਾਂ ਦੇਖ ਆਪ ਹੀ ਹੁਣ ਥੋੜਾ ਇੱਥੋਂ ਕਿ ਆ ਗਈ। ਅੱਛਾ ਜੀ ਨਾਜ਼ਰੀਨ, ਸਿਰਫ ਥੋੜੇ ਜਿਹੇ, ਬਸ ਇੱਕ ਅੱਧਾ ਮਿੰਟ। ਲੱਖ ਦੀ ਲਾਹਨਤ ਉਹਨਾਂ ਤੇ ਜਿਹੜੇ ਚੁਗਲੀ ਲਾਉਣਗੇ।
ਆ ਲੈ ਅੱਛਾ ਤੂੰ ਨਾਂ ਲੈ ਕੇ ਨਹੀਂ ਪਾ ਰਿਹਾ ਲਾਣਾ ਉਸਤਾਦ ਜੀ ਉੱਤੋਂ ਦੀ ਆ ਰਿਹਾ। ਉਸਤਾਦ ਜੀ ਮੈਂ ਤੁਹਾਨੂੰ ਕਿਹਾ ਮੇਰੀ ਇਹਨਾਂ ਨਾਲ ਲਾਗਤਬਾਜ਼ੀ ਉਸਤਾਦ ਜੀ ਅੱਛਾ ਜੀ। ਚੰਗੇ ਨਹੀਂ ਲੱਗਦੇ, ਮੈਨੂੰ ਫੈਰ ਮਾਰ ਦੇਣਾ ਜੀ ਇਹਨੂੰ। ਉਹ ਕਿਹੜਾ ਫੈਰ ਮਾਰ ਦੇਣਾ, ਖੁਦਾ ਦਾ ਨਾਂ ਹੀ ਮਾਫੀ ਦੇ ਦੇ। ਉਹਨੇ ਪਾਣੀ ਵਾਲੀ ਭਰ ਕੇ ਬਦੂ ਪਾਣੀ ਨਹੀਂ ਤੂੰ ਛੱਡ ਦੇ ਯਾਰ। ਤੂੰ ਮਹੱਲੇ ਤੂੰ 100 ਰੁਪਏ ਚੌਕੀਦਾਰ ਨੂੰ ਵੱਧ ਸਿਰਫ ਇਸ ਤੋਂ ਦਿਨਾ ਕਿ ਯਾਰ ਇੱਥੇ ਜ਼ਰਾ ਥੋੜਾ ਸਟੇ ਕਰ ਲਿਆ ਕਰ ਰਾਤ ਨੂੰ, ਫੈਰ ਮਾਰਨਾ। लो जी, पंजाबी गेमिंग टीवी, पंजाबी गेमिंग YT 2019 से 22 आ गया और अल्हम्दुलिल्लाह मेरा नहीं ख्याल कोई शो मिस हुआ हो। वेरी गुड वेरी गुड। अच्छा जी, शहरयार काजमी भाई कह रहे हैं लव यू मिठे एंड हु सारी टीम। होल आजकल YouTube पर मेरी वाहिद एंटरटेनमेंट आपका शो है, हंसते हंसते बसते रहो। अच्छा जी, हफीजा गुलनाज, बहुत मजा आया प्रोग्राम देख के। इससे पहले ब्लड प्रेशर हाई था, अब तबीयत बेहतर है अल्हम्दुलिल्लाह। प्रोग्राम का दुरानिया बढ़ा दे। ओके जी, थैंक यू। रिजवान अली बहरे, कमाल है जानी भाई, आप लोगों के शो हमारे लिए मेडिसिन का काम करता है। किसी और कंट्री में रहकर भी आपका शो देखकर मुस्कुराते हैं। अल्लाह आप सबको तरक्की दे और अजर दे और आमीन फ्रॉम मलेशिया। ओके जी। सैयद एम हसन अली भाई कहते हैं सजाद भाई फॉर यू एंड योर टीम, जब तक आपका शो नहीं देख लेते तब तक हमारा दिन मुकम्मल नहीं होता और मैं काफी बीमार हूं, प्लीज मेरे लिए दुआ कीजिएगा। थैंक यू लॉर्ड, लव यू गाइस, खुश रहे, सलामत आबाद, कायम दायम रहे। थैंक यू सर। लो जी, रमजान का महीना जी, हज़ारां ਲੱਖਾਂ ਲੋਕ ਮੈਨੂੰ ਸਾਨੂੰ ਇਹ ਗੱਲ ਕਹਿੰਦੇ ਨੇ ਕਿ ਜੀ ਤੁਹਾਡੀ ਵਜ੍ਹਾ ਤੋਂ ਅਸੀਂ ਖੁਸ਼ ਹੁੰਨੇ ਆ, ਤੁਹਾਡੀ ਵਜ੍ਹਾ ਤੋਂ ਅਸੀਂ ਆਪਣੇ ਦੁੱਖ ਭੁੱਲ ਜਾਂਦੇ ਆ, ਤੁਹਾਡੀ ਵਜ੍ਹਾ ਤੋਂ। ਜਿਹੜੇ ਓਵਰਸੀਜ਼ ਨੇ ਉਹ ਲੋਕ ਕਹਿੰਦੇ ਨੇ ਜੀ ਤੁਹਾਡੀ ਵਜ੍ਹਾ ਤੋਂ ਅਸੀਂ ਖੁਸ਼ ਹੋ ਲੈਣੇ ਕਿਉਂਕਿ ਅਸੀਂ ਫੈਮਲੀਆਂ ਤੋਂ ਦੂਰ ਆ, ਇੱਥੇ ਕੰਮ ਕਰਦੇ ਆ ਤੇ ਉਦਾਸ ਹੋ ਜਾਂਦੇ ਕਦੀ, ਤੇ ਤੁਹਾਡਾ ਸ਼ੋਅ ਵੇਖ ਕੇ ਖੁਸ਼ ਹੋ ਜਾਂਦੇ। ਉਹਨਾਂ ਦੇ ਸਾਰੇ ਅੱਲਾ ਅੱਗੇ ਦੁਆ ਵਾ ਕਿ ਉਹਨਾਂ ਦੇ ਸਦਕੇ ਅਗਰ ਹੈ ਸਾਡਾ ਇਹਨਾਂ ਮਿਹਰਬਾਨੀ ਅੱਲਾ ਦੀ ਸਾਡੇ ਤੇ, ਠੀਕ ਹੈ ਨਾ, ਤੇ ਉਹਨਾਂ ਦੇ ਸਦਕੇ ਅੱਲਾ ਪਾਕ ਜਨਾਬ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ, ਠੀਕ ਹੈ ਜੀ। ਉਹਦੇ ਬਦਲੇ ਅੱਲਾ ਤੁਹਾਨੂੰ ਸਿਹਤ ਤੰਦਰੁਸਤੀ ਦੇ ਦੇਵੇ, ठीक है जी। अगो सुनो जी, राणा उमैर भाई कह रहे ओल्ड टी टाइम ज्यादा अच्छा था सजाद जन्नी के बगैर वाला। ਓਹੋ ਵਾਹ 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 ਉਹ ਕਿਹੜਾ ਸੀਗਾ? ਉਹ ਕਿਹੜਾ ਸੀਗਾ? ਉਹ ਜਿਹੜਾ ਆਪਾਂ ਚਾਰਾਂ ਕਰਦੇ ਹੁੰਦੇ ਸੀ, ਉਹ ਚਾਰ ਜਣੇ। ਓ ਹੋ यार YouTube ਤੇ ਕੋਈ ਇਸ ਨੂੰ ਬਲੌਕ ਨਹੀਂ ਹੁੰਦਾ ਕੋਈ? ਨਹੀਂ 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 ਉਹਦਾ ਅਲੱਗ ਤਰੀਕਾ ਕੋਈ ਯਾਰ ਆ ਗੱਲ ਨਾ ਇਹ ਗੱਲ ਕਰਿਆ ਕਰੋ ਯਾਰ। नहीं नहीं क्यों, देख तू मैं पढ़ के कमेंट लिया मैं अचानक नहीं पढ़ रहा, मैं मुनाफकत नहीं की भाई। मैं क्या नहीं जरूरी नहीं ਜਿਹੜਾ कमेंट आया ਜਿਹੜਾ पढ़ो, लेकिन गल ये आ मैनू नहीं कोई फर्क पैंदा भी एक बंदे कहना भी मैं है या नहीं है, वो मेरा कोई चक्कर नहीं गा। मैं सिर्फ तुहानू अपना राणा उमैर भाई ये कहना चाहांगा कभी भी लाइफ च कि इस गल नहीं मैं अपनी नहीं कर रहा, दिल उजारी करन तो बचो, किसी दी भी दिल उजारी, कोई ऐसी गल ना कहो कि किसी की दिल उजारी हो, ठीक है ना। बस मैनू कोई फर्क नहीं पैंदा, मैं ही हाँ, शो च होवां ना होवां, तुरया फिरां किते होवां, चप्पल पाई होवे, मैं ही हाँ, तो लिहाजा कोशिश करा करो कि दिल उजारी ना करो बस, ठीक है जी। अब्बास कमर भाई कह रहे जानी भाई लव यू, आपका शो का इंतजार ऐसे रहता है जैसे प्यासे को पानी का, जैसे जिस्म को रूह का। जानी नहीं अल्फाज अल्लाह नहीं है अल्फाज, अल्लाह नजरे बात तो दूर रखे, आमीन। आमीन। ਹੁਣ ਇੱਥੇ ਕੀ ਕਰੇਗਾ ਤੂੰ, ਠੀਕ ਆ। ਅੱਛਾ ਜੀ ਯਾਰ ਜਦੋਂ ਮੈਂ ਸ਼ੋਅ ਕਰਦਾ ਹਾਂ ਨਾ, ਸ਼ੋਅ ਦੇ ਵਿੱਚ ਰਿਹਾ ਕਰ ਪੂਰਾ। ਇਹਨੂੰ ਬਸਾ ਜੀ ਕੱਢ ਹੀ ਦਵੋ ਇਹਨੂੰ। ਉਸਤਾਦ ਜੀ ਕਮੈਂਟਸ ਪੜਨ ਵਾਲਾ ਕਮੈਂਟ ਵਾਲਾ ਤੂੰ ਨਾਲ ਰਹਿ ਸ਼ੋਅ ਦੇ ਵਿੱਚ, ਉਹ ਨਹੀਂ ਨਾਲ ਸਾਰੇ। ਆਹੋ ਮੈਂ ਨਾਲ ਆਵੇ ਪੂਰਾ ਮੈਂ ਹੰਗਾਰਾ ਭਰਿਆ ਵਾ। ਮੇਰਾ ਇੱਕ ਕਮੈਂਟ ਵੀ ਨਹੀਂ ਕੱਢ ਕੇ ਦਿੰਦੇ ਤੁਸੀਂ ਲੋਕੀ, ਇੰਨੀਆਂ ਤਾਰੀਫਾਂ ਕਰਦੇ ਆ, ਕਹਿੰਦੇ ਫਰੀਦ ਵੈਲ ਡਨ, ਵੈਰੀ ਗੁੱਡ ਵਾ। ਉਹ ਸਿਰਫ ਇੱਕ ਮੂਰੀ ਲੈ ਉਹਨੂੰ ਵੀ ਮੈਂ ਜਾਣਦਾ, ਉਹ ਹੀ ਕਹੀ ਜਾਂਦੀ ਆ ਫਰੀਦ ਬਹੁਤ ਅੱਛੀ ਜੋਕ ਤੇ ਫਰੀਦ ਬਹੁਤ ਅੱਛੀ, ਉਹ ਮੈਨੂੰ ਪਤਾ ਵੀ ਕਿਉਂ ਕਹਿ ਰਹੀ ਹੈ। ਉਸਤਾਦ ਜੀ ਹਟ ਜਾਓ। असल में भाई अमजद अली जानी भाई आपका शो वाहिद सहारा है परदेश में खुश होने का। देखा वही गल आ गई, हाँ आपके शो से ये एहसास होता है कि हमारे आस पास अपने घर के लोग हैं। जानी सर कभी परदेशियों पे भी शो करो ना, जानी भाई कभी परदेशियों पे शो करो ना, मुशायरे वाला प्लीज प्लीज, लव यू ऑल टीम मेंबर्स। यानी वो कह रहे कि एक मुशायरा पूरा च करो जिहदे च शायरी परदेसियां दी हो। ਠੀਕ कि वे मैनू टिकट करा के यूके दी आप किथे निकल गया बगैर ता इस टाइप दी ठीक हो ਈਤੇ ईद ते। यासिर रशीद भाई कह रहे सजाद भाई आप और आपकी टीम पाकिस्तान के सर का ताज है। यासिर फ्रॉम मेलबर्न ऑस्ट्रेलिया। वेरी गुड मेलबर्न दे सिगड़ नहीं होंगे? ਨਹੀਂ ਉਸਤਾਦ जी, ਉਹ ਮਾਲਬਰੋ ਹੁੰਦਾ। ਮਲਬਰੋਨ ਇੱਕ अच्छा आप भी मालब्राउन ही है। लो जी थैंक यू सर भाजी, यासर भाजी थैंक यू। एम फैसल भाई कहते जानी भाई ओनली बस अल्लाह पाक आपको खुश रखे हमेशा, और मैं
चाह तो चौना मैं मियाँ चन्नू से कहना सी ਓਏ ਅੱਲਾ और मैं मियाँ चन्नू से हूँ प्लीज मेरा नाम ले दे शो में मोहम्मद फैसल फ्रॉम मियाँ चन्नू। लो जी भाईजान मोहम्मद फैसल साहब ਤੁਹਾਡਾ नाम लेता शो च। शौकत अली साहब हाँ शौकत अली साहब कह रहे हेलो भाई, हेलो सजाद भाई, आई एम फ्रॉम इंग्लैंड, कैन यू सेंड 10 bottles ऑफ शैम्पू हेयर, लेट मी नाउ प्लीज। भाईजान बाहर नहीं शैम्पू, पाकिस्तान च शैम्पू, हाँ। पाकिस्तान च किसी को मंगवा लो, पाकिस्तान च ਇਹ ਨੰਬਰ ਜਿਹੜਾ ਚੱਲ ਰਿਹਾ। ਉਸਤਾਦ ਜੀ ਉਸ ਤੋਂ ਬਾਅਦ ਉਹ ਕਹਿੰਦੇ ਅੱਗੇ ਬੋਤਲਾਂ ਰੱਖ ਲਿਆ ਕਰੋ, ਲੈਟ ਮੀ ਨੋ। ਬਾਹਰਲੇ ਮੁਲਕ ਮੰਗਣ ਆ 200 ਦਫਾ ਚਤਾਲੀਏ ਬਾਹਰਲੇ ਮੁਲਕ ਸ਼ੈਂਪੂ ਜਾਵੇ। ਅੱਗੇ ਇੰਗਲੈਂਡ ਚ ਰੱਖ ਲਿਆ ਕਰੋ ਕਹਿ ਰਿਹਾ। ਹਾਂ ਤੇ ਭਾਈਜਾਨ ਸਾਡਾ ਇੱਥੇ ਮੈਨੂੰ ਬਹੁਤ ਲੋਕ ਕਹਿੰਦੇ ਨੇ ਕਿ ਭਾਈ ਤੁਸੀਂ ਪ੍ਰੋਫੈਸ਼ਨਲ ਕਰੋ, ਬਾਹਰ ਦੇ ਮੁਲਕਾਂ 'ਚ ਭੇਜੋ ਸਾਨੂੰ। ਮੈਂ ਕਿਹਾ ਭਾਈ ਨਹੀਂ ਬਣਦਾ ਹੀ ਨਹੀਂ। ਤੈਨੂੰ ਮੈਂ ਪਰਸੋਂ ਜਿਹੜਾ ਬੜਿਆ ਨਾ, ਕਿਉਂਕਿ ਉਹ 'ਚ ਆਮਲਾ ਰੀਠਾ ਸ਼ੈਂਪੂ, ਫਿਰ ਉਹਨੂੰ ਬਾਲਣਾ, ਰਾਤ ਠੰਡਾ ਕਰਨਾ, ਬੜੀ ਮਿਹਨਤ। ਤੈਨੂੰ ਮੈਂ ਉਹ ਦਿਖਾਉਣਾ ਜਿਹੜਾ ਇੱਕ ਨਿਜ਼ਾਮ ਹੋਇਆ ਵਿੱਚ ਪ੍ਰੋਸੈਸ ਜਿਹੜਾ ਉਹ ਪ੍ਰੋਸੈਸ ਉਹ ਮੈਂ ਕਿਸੇ ਨੂੰ ਸ਼ੇਅਰ ਵੀ ਕਰਾਂਗਾ ਤੁਹਾਡੇ ਨਾਲ। ਸਾਦੀ ਜੀ ਉਹ ਜਿਹੜਾ ਮੁੰਡਾ ਗੰਜਾ ਹੋ ਗਿਆ ਸੀ ਤੁਹਾਡਾ ਸ਼ੈਂਪੂ ਲਾ ਕੇ, ਉਹਦਾ ਕੀ ਬਣਿਆ? ਉਹ ਐਸਐਚਓ ਬਣ ਗਿਆ ਹੁਣ। ਹੈ ਹਾਂ ਭਾਜੀ ਉਹ ਟੋਪੀ ਖੜਦੀ ਨਹੀਂ ਸੀ ਹੈਗੀ, ਹੁਣ ਉਹ ਗੰਜਾ ਹੋਇਆ ਸੈੱਟ ਹੋ ਗਿਆ। ਤੇਰਾ अली रजा भाई कहते हैं जानी भाई दुबई में कैसे मिल सकता है ये शैम्पू? पैन दुबई में ऐसे मिल सकता है, ਤੁਸੀਂ ਇੱਥੋਂ ਬੁਲਾਓ, ਇੱਥੇ ਮੰਗਾਓ ਕਿਸੇ ਕੋ ਜਿਹੜਾ ਦੁਬਈ ਆ ਰਿਹਾ ਲੈ। ਮੈਂ ਵੀ ਆ ਰਿਹਾ ਥੋੜੇ ਦਿਨਾਂ ਤੱਕ, 2 4 5 10 ਦਿਨ ਤੱਕ ਨਾ ਮੈਂ ਦੁਬਈ ਆ ਰਿਹਾ। ਮੈਂ ਕੋਈ 20 25 ਬੋਤਲਾਂ ਲੈਵਾਂਗਾ, ਉੱਥੇ ਮੇਰੇ ਕੋ ਖਰੀਦ ਲੈ, ਪਰ ਉੱਥੇ ਮਹਿੰਗੀ ਮਿਲਣੀ। ਇੱਥੇ 500 ਦੀ ਆ, ਉੱਥੇ ਕਿੰਨੇ ਦੀ ਉੱਥੇ ਦਵਾਂ? ਉੱਥੇ 50 ਉਹਦੀ ਦਰਮ ਇੱਕ ਦਿਰਮ ਕਿੰਨੇ ਦਾ ਵਾ? 50 ਰੁਪਏ ਦਾ। 10 ਦਿਰਮ ਕਿੰਨੇ ਦਾ ਹੋ ਗਿਆ? 500 ਦਾ। ਉੱਥੇ 20 ਦਿਰਮ ਦੀ 20 ਬਾਈ 100 ਇੱਕ ਹਾਂ ਜੀ 20 ਡਬਲ 20 ਦਿਰਮ ਦੀ ਭੈਣ ਉੱਥੇ। 20 ਦਰਮ ਦੀ ਹਾਂ ਉੱਥੇ ਦੇ 20 ਦਿਨ ਇੱਥੇ ਦਾ 100 500 ਨਹੀਂ ਥੋੜੀ ਹੈ 20 ਦਿਰਮ ਦੁਬਈ ਲੈ ਕੇ ਜਾਣਾ ਯਾਰ। ਉਸਤਾਦ ਜੀ ਕੋਈ ਨਹੀਂ ਭਰਾ ਨੇ। ਚਲੋ ਭੈਣ 20 ਦਿਰਮ ਦੀ ਮੇਰੇ ਲਓ, ਆਪਣੀ ਖੁਸ਼ੀ ਨਾਲ ਤੁਸੀਂ ਜਿੰਨੇ ਮਰਜ਼ੀ ਵਾਰ ਦੇ ਦਿਓ। ਹਾਏ ਮੈਂ ਸਦਕੇ ਕੱਲ ਸਿੱਧਾ ਟਿਕਟ ਹੀ ਰੱਖ ਲਓ ਇੱਕ ਬੋਤਲ ਤੇ। ਨਹੀਂ ਮੈਂ ਲੈ ਕੇ ਆਵਾਂਗਾ 25 30 ਬੋਤਲਾਂ ਲੈ ਕੇ ਆਵਾਂਗਾ ਭੈਣ 20 ਦਿਰਮ ਦੀ। ਜਾਨੀ ਸਾਹਿਬ ਹਸਨ ਰਜ਼ਾ ਕਾਜ਼ੀ ਚੱਕ ਵਾਲੇ ਕਹ ਰਹੇ ਜਾਨੀ ਸਾਹਿਬ ਅੱਗੇ ਤਾਂ ਸੋਹਣੀ ਫਿੱਕਾ ਜਾਂਦਾ ਸੀ, ਹੁਣ ਤਾਂ ਫਰੀਦ ਵੀ ਫਿੱਕਾ ਜਾ ਰਿਹਾ, ਕਸਮੇ ਮੌਲਾ ਦੀ। ਹਾਂ ਕਹਿ ਮੇਰਾ ਪੜੋ ਅੱਲਾ ਦੀ ਕਸਮ ਹੈ। ਕਹਿ ਲੈ ਲਾ। ਲਓ ਜੀ ਹਸਨ ਰਜ਼ਾ ਕਾਰੀ ਚੱਕ, ਜਾਨੀ ਭਾਜੀ ਅੱਗੇ ਤਾਂ ਸੋਹਣੀ ਫਿੱਕਾ ਜਾ ਰਿਹਾ ਸੀ ਤੇ ਫਰੀਦ ਵੀ ਫਿੱਕਾ ਜਾ ਰਿਹਾ, ਕਸਮੇ ਮੌਲਾ ਦੀ। ਇਹ 5-7 ਦਿਨ ਹੋ ਗਏ ਨੇ ਜੈਨੂਇਨ ਗੱਲ ਆ। ਫਰੀਦ ਪਤਾ ਨਹੀਂ ਕਿਸ ਰੌਲੇ 'ਚ ਆ, ਇਹ ਹਾਜ਼ਰ ਨਹੀਂ ਹੁੰਦਾ ਇੱਥੇ। ਫਿੱਕੇ ਆ ਜੈਨੂਇਨ ਜੋੜੀ। ਗੱਲ। ਲਓ ਜੀ ਕਿਹੜਾ ਐਸਾ ਜਾਨਵਰ ਆ ਜਿਹੜਾ ਪੈਦਾ ਹੋਣ ਤੋਂ ਬਾਅਦ ਫੌਰਨ ਬਾਅਦ 2 ਮਹੀਨੇ ਸੁੱਤਾ ਰਹਿੰਦਾ? ਐਡਾ ਸੌਖਾ ਹਾਏ ਸਵਾਲ, ਹਾਏ। ਐਡਾ ਸੌਖਾ ਸਵਾਲ ਉਸਤਾਦ ਜੀ। ਹਾਂਜੀ। ਜ਼ਰਾਫਾ ਜ਼ਰਾਫਾ ਝੂਮ ਝੂਮੈ ਨਹੀਂ। ਕਿਹੜਾ ਜਾਨਵਰ ਆ ਜਿਹੜਾ ਪੈਦਾ ਹੁੰਦਿਆਂ ਹੀ ਉਹਨੂੰ ਪਤਾ ਨਹੀਂ ਕਿਹਦੀ ਥਕਾਵਟ ਏਡੀ ਚੜੀ ਹੁੰਦੀ ਹੈ, 2 ਮਹੀਨੇ ਸੁੱਤਾ ਰਹਿੰਦਾ, 2 ਮਹੀਨੇ ਬਾਅਦ ਉਹਦੀ ਅੱਖ ਖੁੱਲਦੀ? ਊਂਠ ਦਾ ਬੱਚਾ। ਉਹ ਕਿਸੇ ਊਂਠ ਦੇ ਬੱਚਿਆਂ ਨਹੀਂ। ਹਾਂਜੀ ਦਰਿਆਈ ਘੋੜਾ। ਮਤਲਬ ਉਹ ਕਿੱਦਾਂ ਕਿਉਂ ਸੁੱਤਾ ਰਹਿੰਦਾ? ਉਹ ਅਸਲ 'ਚ ਭਾਜੀ ਜਦੋਂ ਪੈਦਾ ਹੁੰਦਾ ਨਾ, ਉਹ ਜਿਹੜੀ ਨਸ ਹੁੰਦੀ ਹੈ ਨਾ, ਉਹਨੂੰ ਦੇ ਦਿੰਦੀ ਹੈ ਬੂਟੀ ਦਾ 1 ਚਮਚਾ, ਤੇ ਬੂਟੀ ਦਾ ਤਾਂ ਜਿਹੜਾ ਨਸ਼ਾ ਨਾ ਦਿਮਾਗ ਤੇ ਹੋ ਜਾਂਦਾ। ਕੋਈ ਤਾਂ ਦਰਿਆਈ ਘੋੜਾ ਉਹਨੂੰ ਜਗਾਉਂਦਾ ਤੇ ਉਹ ਕਹਿੰਦਾ ਤੂੰ ਮੈਨੂੰ ਜਿਹੜਾ ਗੱਲ ਤੋਰੋ ਯਾਰ, ਇੱਧਰ ਸਵਾਲ ਪੁੱਛੋ। ਹਾਰ ਗਏ ਭੈਣ? ਹਲੇ ਹੁਣੇ ਹੀ ਹਾਰ ਹਾਂਜੀ। ਹਾਰ ਕਿੱਥੇ ਗਏ? अगर जो पैदा होने के बाद मर गए। अस्तग़ा ਤੂੰ ਰਾਮ ਨਾਲ ਕਹਦੇ ਵੀ ਅਸਦਾ, ਤੂੰ ਉਦਾਂ ਕਹਦੇ ਵੀ ਅਸਦਾ। ਆ ਤੱਕ ਫੁਹਾਰ ਆਈ ਹੈ। ਆਹੋ अल्लाह का शुक्र है सिगरेट छड़े हुए। ਹਾਂਜੀ ਅਸਦਾ ਹਾਂ ਹਾਂਜੀ ਸਾਡੀ ਹਾਂਜੀ। ਜਾਨ ਵੀ ਛੱਡਦੇ ਜੇ ਸਿਗਰਟ ਉਹ ਛੱਡੇ। ਕਿਹੜਾ ਜਾਨਵਰ ਆ? अस्ता ਨਹੀਂ ਲਓ ਜੀ व्हेल मछली ਨਹੀਂ केकरू ਨਹੀਂ ਹਾਂ ਕੈਂਗਰੂ ਕਹਿ ਨਹੀਂ ਸਕਦੇ। ਨਾ 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 ਮੈਂ ਦੱਸ ਸਕਦਾ। ਹਾਂਜੀ ਵੈਸਪਾ। ਆਹਾ ਮੈਂ ਪਹਿਲੇ ਕਿਹਾ ਸੀ ਬਕਵਾਸ ਨਹੀਂ ਕਰਨੀ। ਵੈਸੇ ਪੱਠੇ ਖਾਂਦਾ ਵਾ ਤੁਸੀਂ ਗੱਲ। शुतुरमुर्ग। ਇਹਨੇ ਹੁਣ ਕਿਵੇਂ ਛਿੱਤਰ ਮੁਰਗ ਖਾ ਲੈਣੇ ਆ। ਇਹਨੂੰ ਹਟਾ ਲਓ। ਸ਼ਿਤਰਮੁਰਗ ਕਿਹੜਾ ਨੱਸ ਕੇ ਆ ਕੇ ਪੈਦਾ ਹੁੰਦਾ ਵੀ ਥੱਕ ਕੇ 2 ਮਹੀਨੇ ਸੁੱਤਾ ਰਹਿੰਦਾ? ਕਿਹੜਾ ਉਸਤਾਦ ਜੀ ਇੱਕੋ ਹੀ ਜਵਾਬ ਦਿਆਂਗਾ, ਸਾਰਾ ਤਾੜੀ ਲਾਉਣੀ, ਤੁਹਾਨੂੰ ਫਖਰ ਹੋਏਗਾ ਸੁਣ ਕੇ ਜਵਾਬ। ਹਾਂਜੀ ਬਰਫਾਨੀ ਰਿੱਛ ਉਸਤਾਦ ਜੀ। ਮਿੱਠੇ ਤੂੰ ਲਾਗੇ ਵੀ ਨਹੀਂ ਹੈਗਾ। ਹਾਂ ਹਾਂਜੀ चमगादड़। ਨਹੀਂ ਉੱਲੂ ਦਾ ਪੱਠੇ ਨਹੀਂ। ਲਓ ਜੀ ਹਾਰ ਕੇ ਭੈਣ। ਭਾਲੂ। ਉਹਨੇ ਬਰਫਾਨੀ ਵਿੱਚ ਗਿਆ ਤੇ ਬਰਫਾਨੀ ਰਿੱਛ ਹੋਰ। ਸਿੱਧਾ ਹੋ ਜਾਵੇ ਉਹੀ ਬਸ ਹਿਸਾਬ ਕਰ ਦੇ। ਰਿੱਛ ਹੋਰ, ਭਾਲੂ ਹੋਰ ਹੁੰਦਾ। ਬਰਫਾਨੀ ਰਿੱਛ 19 ਉਹ ਭਾਲੂ ਹੋਰ ਹੁੰਦਾ ਏ। ਲਓ ਜੀ ਦਿਓ ਜੀ। ਇਹ ਸਾਰੇ ਬੰਦਿਆਂ ਦੇ ਅੰਗੂਠਿਆਂ ਦੇ ਫਿੰਗਰਪ੍ਰਿੰਟ ਚੇਂਜ ਹੁੰਦੇ ਨੇ। Fingerprint, ਹਾਂਜੀ। ਇਹਦੀ ਲੌਜੀਕ ਕੀ ਕਿਉਂ ਚੇਂਜ ਹੁੰਦੇ ਨੇ? ਬੜੀ ਗੱਲ। ਜਦੋਂ ਬਾਇਓਮੈਟ੍ਰਿਕ ਕਰਾਉਣਾ ਤੇ ਇੱਕ ਬੰਦੇ ਦੇ ਅਗਰ ਮਿਲਦੇ ਹੋਣਗੇ ਤੇ ਡਬਲ ਪੈਸੇ ਲੈ ਜਾਏਗਾ।
ਅੱਛਾ ਫੈਸਲ ਸਿਗਰਟ ਛੱਡ ਕੇ ਹੌਲ-ਪੌਲ ਹੋ ਗਿਆ। ਨਹੀਂ ਜੀ ਨਹੀਂ ਭਾਜੀ, ਇਹਦੀ ਵਜ੍ਹਾ ਹੁੰਦੀ ਹੈ, ਦੇਖੋ ਇਲੈਕਸ਼ਨ ਹੋਣੇ ਨਾ ਥੋੜੀ ਦੇਰ ਤੱਕ, ਤੇ ਉਹਨਾਂ ਨੇ ਕਹਿਣਾ ਵੀ ਅੰਗੂਠਾ ਲਾਓ ਉੱਤੇ, ਕਿਉਂਕਿ ਅੰਗੂਠਾ ਲਾਉਣ ਨਾਲ ਪਹਿਲਾਂ ਲਕੀਰਾਂ ਗਿਣਦੇ ਕਿੰਨੀਆਂ ਵਾ, ਅਗਰ ਦੁਬਾਰਾ ਉਦਾਂ ਦਾ ਬੰਦਾ ਇਹਨਾਂ ਨੂੰ ਫੜ ਲੈਂਦੇ ਵੀ ਜਾਲੀ ਵੋਟ ਪਾਉਣਾ ਹੈ, ਇਸ ਕਰਕੇ ਲਾਈਨਾਂ 'ਚ ਫਰਕ ਹੁੰਦਾ। ਫਰਕ ਕਿਉਂ ਹੁੰਦਾ ਇਹ ਪੁੱਛਿਆ ਮੈਂ ਇਹ ਨਹੀਂ ਪੁੱਛਿਆ ਕਿ ਇਸ ਕਰਕੇ ਉਸ ਕਰਕੇ, ਮੈਂ ਕਿਹਾ ਫਰਕ ਹੁੰਦਾ ਕਿਉਂ ਆ, ਹਰ ਇਨਸਾਨ ਦਾ ਚੇਂਜ ਕਿਉਂ ਹੁੰਦੇ ਫਰਕ, ਇਹ ਦੱਸੋ। ਉਸਤਾਦ ਜੀ ਬਿਲਕੁਲ ਇੱਕ ਮਿੰਟ ਦਲਾਇਲ ਦੇ ਨਾਲ ਜਵਾਬ ਪੁੱਛਿਆ ਕਦ ਕੋ ਪਹਿਲਾਂ ਉਹ ਯਾਰ ਤੂੰ ਸਿੱਧਾ ਜਵਾਬ ਦਿਆ ਕਰ, ਤੂੰ ਅਗਰ ਤਹਮੀਦ ਬਣਨ ਲੱਗ ਪੈਣਾ ਪੂਰੀ ਤੇ ਐਂਡ ਤੇ ਫੇਰ ਫਿੱਕਪੁਣਾ ਕਰ ਦੇਣਾ ਤੂੰ। आप भी तमहीद कहें, तहमीद ਤਹਮੀਦ ਉਹੀ तमहीद ਹਮੀਦ ਲੌਜੀਕ ਦੇ ਨਾਲ ਜਵਾਬ ਦੇਗਾ। ਇਨਸਾਨ ਦੀ ਜਿਹੜਾ ਨੇਚਰ ਵਾਈਜ਼ ਹੈ ਨਾ, ਇਹ ਤਾਂ ਬਦਲਦੇ ਆ, ਨੇਚਰ ਜਿਹੜਾ ਬਦਲਦੀ ਹੈ ਉਧਰ ਦੇ ਫਿੰਗਰਪ੍ਰਿੰਟ ਬਦਲ ਜਾਂਦੇ ਆ। जिया मिठया खाओ न तो ਨੇਚਰ ਦਾ ਫਿੰਗਰਪ੍ਰਿੰਟ ਨਾ ਕਿਤੇ ਲੱਗੇ। ਮੈਂ ਤਾਂ ਲਓ ਜੀ ਜਵਾਬ, ਉਸਤਾਦ ਜੀ ਨੇ ਬਸ ਕਰੋ ਯਾਰ, ਉਸਤਾਦ ਜੀ ਮੈਨੂੰ ਉਹ ਬੋਰ ਨਾ ਕਰੋ ਯਾਰ। ਬੋਰ ਨਹੀਂ ਕਰਦਾ ਉਸਤਾਦ ਜੀ, ਇੱਕ ਬੱਚਾ ਹੈ ਠੀਕ ਹੈ ਨਾ, ਸਕੂਲ ਦੇ ਵਿੱਚ ਸਾਰੇ ਬੱਚਿਆਂ ਦੇ ਰੋਲ ਨੰਬਰ ਅਲੱਗ-ਅਲੱਗ ਹੁੰਦੇ ਨੇ, ਹਾਂਜੀ, ਤੇ ਏਦਾਂ ਹੀ ਫਿੰਗਰਪ੍ਰਿੰਟ ਵੀ ਅਲੱਗ-ਅਲੱਗ ਹੀ ਨੇ। ਇਹਨੂੰ ਸਿਗਰਟ ਦੇ ਯਾਰ, ਉਹ ਸਿਗਰਟ ਪੀ ਤੂੰ, ਜਾ ਬਾਹਰ ਸਿਗਰਟ ਪੀ ਦੇ। ਉਹ ਮੈਂ ਲਾਲਚ ਭੇਜਦਾ ਤੇਰੇ ਸਿਗਰਟ ਛਡਾਉਣ ਤੇ ਯਾਰ, ਜਾ ਪੀ ਕੇ। यार सिगरेट पिया ਓ ਯਾਰ ਤੂੰ ਦਫਾ ਕਰ, ਤੂੰ ਪੀ, तू ਤੂੰ सान ਪਹਿਲੇ ਨਾਲੋਂ ਵੀ ਜ਼ਿਆਦਾ ਸ਼ੁਰੂ ਕਰ ਯਾਰ, ਜਾ। तू सान ਅਸੀਂ ਤੇ ਫੈਸਲਾ ਹੀ ਗਵਾ ਬੈਠੇ ਆਪਣਾ। ਗਲਾਸ 'ਚ ਪਾ ਕੇ ਗਲਾਸ 'ਚ ਪਾ ਕੇ ਪੀ ਸਕਦੇ। ਹਾਂ ਪੀ ਤੂੰ। फीडर च पा के पी साडे वालों ਲਓ ਜੀ ਜਵਾਬ। ਓਏ ਬਾਹਰ ਤੂੰ ਨਾ ਬੋਲੀ ਓਏ, ਮੇਰੀ ਗੱਲ ਸੁਣੋ, ਕੀ ਮੈਂ ਕਿਹਾ ਸੀ? ਇਹ ਫਿੰਗਰਪ੍ਰਿੰਟਸ ਇਹ ਜਿਹੜੇ ਹਰ ਬੰਦੇ ਦੇ ਫਿੰਗਰਪ੍ਰਿੰਟ ਚੇਂਜ ਕਿਉਂ ਹੁੰਦੇ ਆ? ਜਾਹਲੋ, ਅਕਲ ਦਿਓ, ਅੰਨੇ ਹੋ, ਐਡਾ ਆਸਾਨ ਸਵਾਲ ਆ, ਜਵਾਬ ਆ। ਇਹ ਲੈਦਾ ਕਿਉਂ ਇਸ ਤੋਂ ਹੁੰਦੇ ਆ? ਕਿਉਂਕਿ ਅੰਗੂਠਾ ਹੀ ਲੈਦਾ ਹੁੰਦਾ ਸਾਰਿਆਂ ਦਾ। ਤੇਰਾ ਹੋ ਰਹਾ, ਮੇਰਾ ਹੋ ਰਹਾ, ਉਹਦਾ ਹੋ ਰਹਾ, ਇਸ ਤੋਂ ਫਿੰਗਰਪ੍ਰਿੰਟ ਵੀ ਲੈਦਾ। ਅਮਾ ਨੇਚਰ ਦਾ ਲੱਖ ਤਾਂ ਬਹੁਤ ਫਿਟੇ ਮੁੱਤੇ। ਨੇਚਰ ਦਾ ਕਿਆ ਓ ਚੱਲ ਜਾ, ਕੋਈ ਬੰਦਾ ਕਹਿ ਦੇਵੇ ਗਲਤ ਜਵਾਬ, ਮੈਂ ਕਿਹਾ ਜੀ ਆ ਸਾਰਿਆਂ ਦੇ ਲੈਦਾ ਕਿਉਂ ਹੁੰਦੇ ਮਾਮਾ? ਕਿਉਂਕਿ ਅੰਗੂਠੇ ਲੈਦਾ ਹੁੰਦੇ, ਇਸ ਤੋਂ ਲੈਦਾ ਹੁੰਦੇ। ਇਹ ਤਾਂ ਕਿਸੇ ਦੇ ਮਿਲਦੇ ਨਹੀਂ, ਸੇਮ ਹੋ ਨਹੀਂ ਸਕਦੇ। ਹਾਂ ਨਹੀਂ ਨਾ ਮਿਲਦੇ, ਕਿਉਂ ਭਲਾ ਕਿਉਂ ਨਹੀਂ ਮਿਲਦੇ? ਕਿਉਂਕਿ ਤੇਰਾ ਅੰਗੂਠਾ ਹੋ ਰਹਾ, ਤੂੰ ਹੋਰ ਆ, ਤੇਰਾ ਅੰਗੂਠਾ ਹੋ ਰਹਾ। ਸਹੀ ਨੇਚਰ ਦਾ ਹੀ ਮਸਲਾ ਵਾ ਨਾ। ਨੇਚਰ ਕਿੱਥੋਂ ਆ ਗਿਆ? ਆਹੋ ਅਸੀਂ 16 ਪੜ੍ਹ ਕੇ ਕੁਐਸਚਨ ਨੇਚਰ, मेरे सवाल का जवाब ਨੇਚਰ ਸਿਰਫ ਚਨਿਓੜਦਾ ਬਾਬਾ ਜੀ। ਹਾਂਜੀ ਇੱਕ ਬੰਦੇ ਨੇ ਗਿੱਲੇ ਬੂਟ ਪਾਏ, ਅੱਛਾ ਜੀ, ਯਾਨੀ ਥੱਲੇ ਉਹਦੇ ਗਿੱਲਾ ਲੱਗਾ ਨਿਜ਼ਾਮ, ਯਾਨੀ ਅਗਰ ਉਹ ਤੁਰੇਗਾ ਤੇ ਉਹਦੇ ਨਿਸ਼ਾਨ ਪੈਣਗੇ, ਇਸ ਤਰ੍ਹਾਂ ਦਾ ਸਿਸਟਮ ਆ। ਉਹ ਤੁਰ ਰਿਹਾ ਤੇ ਪਿੱਛੇ ਵੇਖੀ ਜਾ ਰਿਹਾ, ਤੇ ਪਿੱਛੇ ਕੋਈ ਨਿਸ਼ਾਨ ਵੀ ਨਹੀਂ। ਕਿਉਂ ਕਿਦਾਂ? बूट ਜਿਹੜੇ ਉਹ ਸਪੰਜ ਵਾਲੇ ਨੇ। ਉਹ ਨਹੀਂ ਮੈਂ ਪਹਿਲੇ ਕਿਹਾ ਕਿ ਨਿਸ਼ਾਨ ਪੈ ਰਹੇ ਨੇ, ਨਿਸ਼ਾਨ ਪੈਂਦੇ ਨੇ, ਲੇਕਿਨ ਉਹ ਜਦੋਂ ਤੁਰਿਆ ਵਾ ਉਹਨੇ ਪਿੱਛੇ ਦੇਖਿਆ ਤੇ ਕੋਈ ਵੀ ਨਿਸ਼ਾਨ ਨਹੀਂ। ਇਹ ਤਾਂ ਬਿਲਕੁਲ ਸਿੰਪਲ ਜਿਹਾ ਜਵਾਬ ਹੈ ਜੀ, ਇਹ ਵੀ ਨਾ ਸਾਨੂੰ ਆਵੇ ਇਸ ਤੇ ਪਾਗਲ ਆ। ਹਾਂ। ਉਸਤਾਦ ਜੀ ਪੱਕੀ ਸੜਕ ਤੇ ਨਿਸ਼ਾਨ ਨਹੀਂ ਪੈਂਦੇ ਹੁੰਦੇ, ਜਿੱਦਾਂ ਮਰਜ਼ੀ ਤੁਰੋ ਤੁਸੀਂ। ਵਾਹ ਮਿੱਠਿਆ ਉੱਠਦਾ ਉੱਠਦਾ। ਹਾਂਜੀ ਅੱਛਾ ਉਹ ਪਿੱਛੇ ਵੇਖ ਰਿਹਾ ਤੇ ਨਿਸ਼ਾਨ ਨਹੀਂ ਹੈ, ਹਾਂ, ਉਹ ਮੂੰਹ ਇੱਧਰ ਕਰਕੇ ਟੁਰ ਰਿਹਾ ਬੈ। ਹਾਏ ਹਾਏ ਪੁੱਠਾ ਤੁਰ ਰਿਹਾ, ਸਿਗਰਟ ਛੱਡੇ ਤੇ ਸਹੀ। ਪੁੱਠਾ ਤੁਰ ਰਿਹਾ। ਉੱਠਾ ਕਿਦਾਂ? ਇਹ ਨਹੀਂ ਕਿ ਐ ਮੈਂ ਦੱਸਦਾ, ਇਹ ਬੰਦਾ ਖਲੋਤਾ ਤੇ ਹੁਣ ਉਹਦਾ ਮੂੰਹ ਹੈਗਾ ਵਾ ਐ ਨੂੰ, ਠੀਕ ਹੋ ਗਿਆ, ਤੇ ਉਹਨੇ ਵੇਖਣਾ ਐ ਨੂੰ, ਹਾਂ, ਤੇ ਉਹ ਜਾ ਰਿਹਾ ਵਾ ਐ ਨੂੰ, ਮਤਲਬ ਪੁੱਠਾ ਤੁਰ ਰਿਹਾ ਆ ਤੇ ਤੇ ਪਿੱਛੇ ਦੇ ਰਿਹਾ ਨਿਸ਼ਾਨ ਹਾਂ ਨਹੀਂ। ਨਿਸ਼ਾਨ Good, ਕੀ ਹੋ ਗਿਆ ਤੈਨੂੰ? ਇਹ ਮੇਰੇ ਕੋ ਕਿਹੜਾ ਹੋਰ ਨਹੀਂ ਹੈ। 4 हरफां ਤੇ मुश्तमिल, ਓਏ 4 हरूफ पे मुश्तमिल वो कौन सा लफ्ज है ਜਿਹਦੇ ਚੋਂ ਇੱਕ ਕੱਢ ਦਿਓ ਤੇ ਪਿੱਛੇ 11 ਰਹਿ ਜਾਂਦੇ? 12 12 ਜੋ ਇੱਕ ਡੁੱਬ ਚ 11 ਹੀ ਰਹਿ ਗਏ। 12 ਹੀ ਆ। ਇਹ ਵੀ ਸਹੀ ਹੈ, ਲੇਕਿਨ ਮੇਰੇ ਕੋ ਹੋਰ ਜਵਾਬ ਸੀ। ਇਹੀ ਸੀ ਸਾਰੀ। ਮੇਰੇ ਕੋ ਨਹੀਂ, ਮੇਰੇ ਕੋ ਹੋਰ ਸੀ। ਅੱਛਾ। ਮੇਰੇ ਕੋ ਸੀ ਦਰਜਨ। ਦਾਲ ਨੇ ਜੀਨ ਨੂੰ ਦਰਜਨ ਚ ਵੀ ਤੁਸੀਂ ਇੱਕ ਕੱਢੋ ਤੇ 11 ਰਹਿ ਜਾਂਦੇ। 11 ਰਹਿ ਜਾਂਦੇ ਯਾਰ ਫੈਸਲ ਵੈਰੀ ਗੁੱਡ। ਬੱਚਿਆਂ ਨੇ ਸਵਾਲ ਕਰੀ ਜਾਂਦੇ। ਲੋ ਜੀ ਨਾਜ਼ਰੀਨ, ਯਾਰ ਸਾਡੇ ਨਾਲ ਅੱਜ ਨਾਜ਼ਰੀਨ ਸਾਡੇ ਨਾਲ ਸਾਡੇ ਸਟੂਡੀਓ 'ਚ ਇੱਕ ਸਾਡਾ ਬੜਾ ਪਿਆਰਾ ਦੋਸਤ ਬੈਠੇ ਨੇ ਤੇ ਸਿੰਗਰ ਬੜੇ ਅੱਛੇ ਕਵਾਲ ਨੇ ਬੇਸਿਕਲੀ, ਤੇ ਲੇਕਿਨ ਸਿੰਗਰ ਬੜੇ ਅੱਛੇ ਨੇ, ਹਾਰਮੋਨੀਅਮ ਬੜਾ ਅੱਛਾ, ਤੇ ਮੈਂ ਚਾਹ ਰਿਹਾ ਕਿ ਮੈਂ ਤੁਹਾਨੂੰ ਉਹਨਾਂ ਨੂੰ ਸੁਣਾਈਏ। ਵਾਹ ਹੈ ਤੁਹਾਨੂੰ ਹਲਕਾ ਜਿਹਾ 27 ਅੰਤਰਾ ਇੱਕ, ਠੀਕ ਹੈ ਨਾ? ਤੇ ਉਹ ਸਾਡੇ ਨਾਲ ਨੇ। ਵੈਸੇ ਵੀ ਮੈਂ ਸੋਚ ਰਿਹਾ ਕਿ ਨਾ ਈਦ ਤੋਂ ਬਾਅਦ ਨਾ ਹਫਤਾਵਾਰ ਜਿਹੜੇ 2 ਦਿਨ ਨੇ ਨਾ, ਉਹਨਾਂ ਦੇ ਵਿੱਚ ਅਸੀਂ ਇੱਕ ਸਿੰਗਰ ਐਂਡ ਦੇ ਕੇ ਗਾਣਾ ਸੁਣਿਆ ਕਰੀਏ ਹਰ ਹਫਤਾਵਾਰ, ਕਿਉਂਕਿ ਤੁਸੀਂ ਮੇਰੇ ਬੋਰ ਹੋ ਗਏ ਸੁਣ ਕੇ, ਤੇ ਮੈਂ ਕਹਿੰਦਾ ਤੁਹਾਨੂੰ ਕੁਝ ਸੁਰੀਲੇ ਲੋਕ ਵੀ ਸੁਣਾਈਏ ਅਸੀਂ। ਵੈਰੀ ਗੁੱਡ ਵੈਰੀ ਗੁੱਡ। ਤੇ ਸਾਡੇ ਫੈਸਲਾਬਾਦ ਦੇ ਜਿੰਨੇ ਵੀ ਅੱਛੇ ਸਿੰਗਰ ਨੇ, ਅਸੀਂ ਉਹ ਥੋੜਾ ਜਿਹਾ ਇੱਥੇ ਇੱਕ ਰਿਦਮ ਵਾਲਾ ਬੁਲਾ ਕੇ, ਥੋੜਾ ਜਿਹਾ ਮਿਕਸਰੀ ਜੀ ਆਪਣੀ ਲਾ ਕੇ, ਜਿਹਦੇ ਅੱਛਾ ਰਿਜ਼ਲਟ, ਤੇ ਹਫਤਾ ਤੇ ਇਤਵਾਰ 2 ਦਿਨ ਅਸੀਂ ਤੁਹਾਨੂੰ ਸਾਡੇ ਉਹ ਗੈਸਟ ਹੋਇਆ ਕਰਨਗੇ, ਮਹਿਮਾਨ ਹੋਇਆ ਕਰਨਗੇ ਐਜ਼ ਅ ਸਿੰਗਰ ਵੈਰੀ ਗੁੱਡ। ਟੀ ਟਾਈਮ ਸ਼ੋਅ ਦੇ ਵਿੱਚ, ਠੀਕ ਹੈ ਨਾ? ਲੇਕਿਨ ਅੱਜ ਸਾਡੇ
ਜਿਹੜੇ ਮਹਿਮਾਨ ਦੋਸਤ ਆਏ ਨੇ ਉਹਨਾਂ ਦਾ ਨਾਮ ਹੈ ਸ਼ਹਿਬਾਜ਼ ਮੁਹੰਮਦ ਸ਼ਹਿਬਾਜ਼ ਸਾਹਿਬ, ਤੇ ਬਹੁਤ ਅੱਛੇ ਕੀਬੋਰਡਿਸਟ, ਹਾਰਮੋਨੀਅਮ ਬੜਾ ਅੱਛਾ ਪਲੇ ਕਰਦੇ ਨੇ। ਔਰ ਬਾਕੀ ਉਹਨਾਂ ਦਾ ਪੂਰਾ ਤਾਰਫ ਮੈਂ ਫਿਰ ਤੁਹਾਨੂੰ ਜਦੋਂ ਬਕਾਇਦਾ ਸ਼ੋਅ 'ਚ ਆ ਕੇ ਸਾਰਾ ਅਰੇਂਜਮੈਂਟ ਦੇ ਨਾਲ ਕਰਨਗੇ ਨਾ, ਫਿਰ ਮੈਂ ਤੁਹਾਨੂੰ ਉਹਨਾਂ ਦਾ ਪੂਰਾ ਤਾਰਫ ਕਰਵਾਵਾਂਗਾ। ਮੇਰਾ ਵੀ ਦੱਸੋ। ਹਾਂਜੀ ਸੱਚ, ਇਹਦਾ ਵੀ ਮੈਨੂੰ ਯਾਦ ਕਰਾਤਾ। ਫਤਰਾਨਾ ਤੁਸੀਂ ਜਿਹੜਾ ਐਂਡ ਤੇ ਦੇਣਾ 31 ਰੋਜ਼ੇ, ਉਹ ਤੁਸੀਂ ਫ੍ਰੀ ਸਾਹਿਬ 31 ਨਹੀਂ, ਜਦੋਂ ਵੀ ਤੁਸੀਂ ਫਤਰਾਨਾ ਦੇਣਾ ਨਾ, ਇਹ ਤੋਂ ਪਹਿਲੇ ਪੜਨ ਤੋਂ ਪਹਿਲੇ ਫਤਰਾਨਾ ਜੀ ਕੀ ਕਰਨ ਦੇ ਤੇ ਕਿੱਥੇ ਮਿਲਣ ਤੈਨੂੰ, ਕੋਈ ਨੰਬਰ ਦੇਦਾ ਤੇਰਾ ਡਾਇਰੈਕਟ ਕਾਲ। ਉਹ ਫਿਰ ਫਤਰਾਨਾ ਦੇਣਾ ਹੋਇਆ, ਉਹ ਤੇ ਫਿਰ ਕਾਰੋਬਾਰ ਹੋ ਗਿਆ। ਉਸਤਾਦ ਜੀ ਕੀ ਮਸਲਾ ਕੀ ਹੈ ਤੁਹਾਨੂੰ? ਓ ਮਾਈ ਗॉड ਉਸਤਾਦ ਜੀ, ਕਸਮ ਹੈ ਮੇਰੇ ਬੁਰੇ ਖਿਆਲ ਆਉਂਦੇ, ਮੇਰਾ ਦਿਲ ਕਰਦਾ ਇਹਦੇ ਮੈਂ ਸਿਰ 'ਚ ਮਾਰਦਾ ਉਸਤਾਦ ਜੀ, ਬੁਰੇ ਖਿਆਲ ਆ ਰਹੇ। ਇਹਨੇ ਤੈਨੂੰ ਕੀ ਕਿਹਾ ਵਾ? ਉਸਤਾਦ ਜੀ ਮੈਨੂੰ ਕਿਹਾ ਵੀ ਕੁਛ ਨਹੀਂ, ਫਿਰ ਮੇਰਾ ਦਿਲ ਕਰਦਾ ਇਹਨੂੰ ਮੈਂ ਮਰਵਾ ਦਾਂ, ਸੁਪਾਰੀ ਦੇ ਦਾਂ ਜੀ ਕੁਛ ਮੈਂ ਇਹਨੂੰ ਨਾ ਟਾਫੀ ਨਹੀਂ ਟਾਫੀ। ਮੈਂ ਤੁਹਾਨੂੰ ਦੱਸਦਾ ਨਾਜ਼ਰੀਨ, ਪਤਾ ਕੀ ਗੱਲ ਆ, ਹਰ ਪ੍ਰੋਗਰਾਮ ਹੀ ਅੱਛਾ ਨਹੀਂ, ਵਿੱਚ ਬੌਂਗੀਆਂ ਵੀ ਹੋਣੀਆਂ ਚਾਹੀਦੀਆਂ ਨੇ, ਸਭ ਮਿਕਸ 'ਚ ਚੱਲਦਾ ਵਾ, ਠੀਕ ਹੈ ਨਾ। ਜਿੱਦਾਂ ਗਾਣੇ ਵਾਲਾ ਅਗਰ 4 ਗਾਣੇ ਸੁਣਾਉਂਦਾ, ਵਿੱਚੋਂ ਇੱਕ ਚੱਲ ਜਾਂਦਾ, ਇੱਕ ਤੇ ਭੰਗੜਾ ਪੈਣ ਲੱਗ ਪੈਂਦਾ, ਬਾਕੀ ਇੱਕ ਨਾਰਮਲ ਵੀ ਚਲਾ ਜਾਂਦਾ ਵਿੱਚ, ਇਹ ਵਿੱਚ ਇਦਾਂ ਤੁਸੀਂ ਸਮਝਣਾ ਵਿੱਚ ਨਾਰਮਲ ਚਲਾ ਗਿਆ। ਨਾਲੇ ਉਸਤਾਦ ਜੀ ਤੁਸੀਂ ਜੋ ਏਡਾ ਰੀਜ਼ਨੇਬਲ ਕਰਦੇ ਹੋ ਤੇ ਅਸੀਂ ਕਰ ਲੈਨੇ ਵਿੱਚ ਹਰਕਤਾਂ, ਸਾਨੂੰ ਮਾਫ ਕਰ ਦਿਆ ਕਰੋ ਭਾਈ, ਅਸੀਂ ਇਦਾਂ ਨਹੀਂ ਕਰਨੀਆਂ। ਨਾਲੇ ਭਾਜੀ ਸਿਆਣੇ ਕਹਿੰਦੇ ਵੀ ਤਾਂ ਮਿੱਟੀ ਦੀ ਟਰਾਲੀ ਲਾਓ, ਇੱਕ ਤਾਂ ਤਸਲਾ ਫਿੱਕਾ ਨਿਕਲ ਹੀ ਆਉਂਦਾ। ਹਾਂ ਸਿਆਣੇ ਕਹਿੰਦੇ ਜਦੋਂ ਛੱਲੀ ਪੂਰੀ ਜਿਹੜੀ ਤੁਸੀਂ ਲਾਓਗੇ ਨਾ, ਤੇ ਵਿੱਚੋਂ ਇੱਕ ਅੱਧਾ ਦਾਣਾ ਤਾਂ ਖਰਾਬ ਨਿਕਲ ਹੀ ਆਉਂਦਾ ਹੁੰਦਾ। ਮੈਂ ਹਿਸਾਬ ਲਾਇਆ, ਮੈਂ 16 ਪੜ੍ਹ ਕੇ ਜ਼ਾਏ ਕੀਤੀਆਂ ਸੀ ਇਹਨਾਂ 'ਚ ਬਹਿ ਕੇ। ਇਹਨੇ 16 ਓਏ ਤੁਸੀਂ ਵੀ ਸਿਗਰਟ ਛੱਡਤੇ? ਸੋਹਣੀ ਤਕਲੀਫ ਹੈ ਤੈਨੂੰ ਕਿਹਾ। ਲਓ ਜੀ ਨਾਜ਼ਰੀਨ, ਸ਼ਹਿਬਾਜ਼ ਸਾਹਿਬ ਨਾਲ ਤੁਹਾਡੀ ਮੁਲਾਕਾਤ ਕਰਾਉਣੀ, ਔਰ ਇੱਕ 27 ਅੰਤਰਾ ਛੋਟਾ ਜਿਹਾ ਤੁਹਾਨੂੰ ਸੁਣਾਉਣੇ ਉਹਨਾਂ ਦੇ ਕੋਲ। ਲਓ ਜੀ ਨਾਜ਼ਰੀਨ, ਸਾਡੇ ਨਾਲ ਸ਼ਹਿਬਾਜ਼ ਸਾਹਿਬ, ਕਲੈਪ ਕਰੀ। ਸ਼ਹਿਬਾਜ਼ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਆਉਣ ਦਾ। ਔਰ ਸ਼ਹਿਬਾਜ਼ ਸਾਹਿਬ ਵੈਸੇ ਹੀ ਮੈਨੂੰ ਮਿਲਣ ਆਏ ਸੀ, ਤੇ ਮੈਂ ਕਿਹਾ ਯਾਰ ਵੀ ਮੇਰਾ ਜ਼ਹਨ ਬਣ ਗਿਆ, ਮੈਂ ਕਿਹਾ ਗਾਣਾ ਸੁਣੀਏ ਸ਼ਹਿਬਾਜ਼ ਸਾਹਿਬ ਕੋਲ। ਤੇ ਸ਼ਹਿਬਾਜ਼ ਸਾਹਿਬ ਸਾਨੂੰ ਇੱਕ ਤਾਂ ਤੁਸੀਂ ਟਾਈਮ ਦੇਣਾ ਈਦ ਤੋਂ ਬਾਅਦ ਕਿ ਅਸੀਂ ਤੁਹਾਨੂੰ ਬੁਲਾਈਏ, ਹਫਤਾ ਐਤਵਾਰ ਸਾਡੇ ਸ਼ੋਅ 'ਚ ਇੱਕ ਗਾਣਾ ਤੁਸੀਂ ਗਾਇਆ ਕਰਨਾ, ਬਾਕੀ ਵੀ ਸਿੰਗਰਸ ਅਸੀਂ ਬੁਲਾਇਆ ਕਰਾਂਗੇ, ਤੁਹਾਡੇ ਵੀ ਕੋਈ ਨਜ਼ਰ 'ਚ ਅੱਛਾ ਸੁਰੀਲਾ ਸਿੰਗਰ ਹੋਵੇ ਤੇ ਤੁਸੀਂ ਭੇਜਣਾ, ਤੇ ਲੇਕਿਨ ਤੁਹਾਨੂੰ ਜਦੋਂ ਫੋਨ ਕਰੀਏ ਕਿਤੇ ਤੁਸੀਂ ਉਦੋਂ ਆਇਆ ਕਰਨਾ, ਠੀਕ ਹੈ ਜੀ। ਤੇ ਦੂਸਰੀ ਗੱਲ ਆ, ਸਾਨੂੰ ਹੁਣ ਕੋਈ ਸੁਣਾਓ ਸਾਡੇ ਨਾਜ਼ਰੀਨ ਨੂੰ, ਤੇ ਕੋਈ ਖਾਨ ਸਾਹਿਬ ਨੁਸਰਤ ਦੀ ਕੋਈ ਆਈਟਮ ਜਾਂ ਕੋਈ ਵੀ ਜਿਹੜੀ ਤੁਹਾਨੂੰ ਅੱਛੀ ਲੱਗੇ। ਇਹ ਤੁਹਾਨੂੰ ਵਾਰੇ 'ਚ ਕਰੈਕਟਰ ਮੈਂ ਠੀਕ ਹੈ ਨਾ? ਮਤਲਬ ਮੇਰੇ ਨਾਲ ਬਹੁਤ ਅੱਛਾ ਵਜਾਉਂਦਾ ਹੈ। ਹਾਂਜੀ ਮੈਂ ਇਹਨੂੰ ਮਿਲਾਇਆ ਆਪਣੇ ਨਾਲ। ਤੁਹਾਨੂੰ ਅੱਛਾ ਜਦੋਂ ਮੈਨੂੰ ਵਿੱਚ ਵੀ ਆਈ। ਚਲੋ ਅੱਲਾ ਖੈਰ ਕਰੇ। ਚਲੋ ਜੀ ਤੋੜਨ ਡੇ ਉਦਾਂ ਉਹਨਾਂ ਨਾਲ। ਚਲੋ ਜੀ। ਲਓ ਜੀ, ਜਾਨੀ ਭਾਈ ਦੀ ਸਾਡੇ ਵੀਰ ਨੇ, ਭਰਾ ਨੇ ਸਾਡੇ, ਮਾਸ਼ਾਅੱਲਾ ਅੱਛੇ ਫਨਕਾਰ ਨੇ, ਤੇ ਅੱਛੇ ਫਨਕਾਰਾਂ ਦੀ ਅਸੀਂ ਜਿਹੜੀ ਗੱਲ ਮੋੜ ਨਹੀਂ ਸਕਦੇ। ਤੇ ਆਪਣੇ ਉਸਤਾਦ ਮੁਹਤਰਮ ਉਸਤਾਦ ਨੁਸਰਤ ਫਤਿਹ ਮਤਲਬ ਕਿ ਅਗਰ ਤੁਹਾਨੂੰ ਫੈਸਲ ਕਵੇ ਤਾਂ ਤੁਸੀਂ ਮੋੜ ਦਿਓਗੇ? ਮੈਂ ਮੋੜ ਦਿਆਂਗਾ। ਅੱਛੇ ਦੀ ਨਹੀਂ ਮੋੜਦੇ। ਅੱਛੇ ਯਾਰ ਇਹ ਬੜੀ ਗੱਲ ਨਹੀਂ ਭਾਈ, ਅੱਛੇ ਫਨਕਾਰ ਉਹਨਾਂ ਨੇ ਕਿਹਾ ਨਾ ਕਿ ਅੱਛੇ ਫਨਕਾਰ ਦੀ ਗੱਲ ਨਹੀਂ ਮੈਂ ਮੋੜਦਾ। ਨਹੀਂ ਹੁਣ ਤੁਹਾਡੀ ਵੀ ਫਰੀਦ ਮੋੜ ਦਿਆਂਗਾ। ਫਰੀਦ ਦੀਆਂ ਉਹ ਮਾੜੇ ਹੈਗੇ ਨੇ। ਨਹੀਂ ਸਾਰੇ ਅੱਛੇ ਭਾਈ, ਤੁਸੀਂ ਸਾਰੇ ਅੱਛੇ। ਤੁਸੀਂ ਸਾਰੇ ਹੀ ਅੱਛੇ ਹੋ ਭਾਈ, ਸਾਨੂੰ ਮਾਫ ਕਰੋ, ਅਸੀਂ ਗਾਣਾ ਗਾਉਣ ਲੱਗੇ, ਕੋਈ ਵਿੱਚ ਨਹੀਂ ਬੋਲਣਾ। ਆਪਣੇ ਉਸਤਾਦਾਂ ਦੀ ਜੀ ਗਜ਼ਲ ਪੇਸ਼ ਕਰਾਂਗਾ ਇੱਕ ਮੈਂ। ਉਸਤਾਦ ਕੌਣ ਸੀ ਜੀ? ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ। ਅੱਛਾ, ਉਹ ਤੇ ਹੈ ਹੀ ਉਸਤਾਦ ਨੇ ਨਾ, ਉਹ ਜਗਤ ਉਸਤਾਦ ਨੇ। ਉਹਨਾਂ ਦੀ ਤੇ ਕਿਸੇ ਨੇ ਸ਼ਾਗਿਰਦੀ ਕੀਤੀ ਭਾਵੇਂ ਨਹੀਂ ਕੀਤੀ। ਨਹੀਂ ਅਸੀਂ ਅਲਹਮਦੁਲਿਲਾ ਕੀਤੀ ਹੈ। ਅੱਛਾ ਤੁਸੀਂ ਸ਼ਾਗਿਰਦੀ ਵੀ ਕੀਤੀ? ਅਰੇ ਕੀ ਕਹਿੰਦੇ ਫਿਰ ਖਾਨ ਸਾਹਿਬ ਦੀ? ਜੀ ਸਰ। ਅੱਛਾ ਜੀ, ਤੁਹਾਨੂੰ ਕਿੰਨੇ ਸਾਲ ਹੋ ਗਏ ਉਹਨਾਂ ਦੀ ਸ਼ਾਗਿਰਦੀ ਕੀਤੇ? 30 ਸਾਲ ਹੋ ਗਏ ਜਨਾਬ। 30 ਸਾਲ? 30 ਸਾਲ ਪਹਿਲਾਂ ਸੀ ਉਹਨਾਂ ਦੇ ਸ਼ਾਗਿਰਦਾਂ ਜਨਾਬ। ਉਹਨਾਂ ਨੂੰ ਫੌਜ ਅਸੀਂ ਬਚਪਨ ਤੋਂ ਉੱਥੇ ਉਹਨਾਂ ਦੇ ਘਰਾਂ 'ਚ ਹੀ ਰਹੇ ਅਸੀਂ, ਉਹਨਾਂ ਦੀ ਖਿਦਮਤ। ਝੰਗ ਬਜ਼ਾਰ? ਹਾਂਜੀ ਉੱਥੇ ਅਸੀਂ ਯਾਰ ਬਲਕਿ ਤੁਸੀਂ ਤਾਂ ਸਾਹਮਣੇ ਹਾਂਜੀ। ਰਹਿੰਦੇ ਹੋ। ਵਾਹ ਵਾਹ। ਅੱਛਾ ਤੇ ਬਕਾਇਦਾ ਸ਼ਾਗਿਰਦੀ ਕੀਤੀ? ਤੇ ਸ਼ਾਗਿਰਦੀ ਕਿਸੇ ਨੇ ਕਰਵਾਈ ਨਾਲ ਜਾ ਕੇ ਜਾਂ ਤੁਹਾਡੀ ਆਪਣੀ? ਹਾਂਜੀ, ਉਹਨਾਂ ਦੇ ਮਾਮੂਜ਼ਾਦ ਭਾਈ ਨੇ ਉਸਤਾਦ ਦੁਲਾਰੇ ਖਾਨ ਸਾਹਿਬ। ਹਾਂ ਦੁਲਾਰੇ ਖਾਨ ਸਾਹਿਬ, ਹਾਂ। ਉਹਨਾਂ ਨੇ ਬਗੈਰਾ ਸਾਨੂੰ ਜਾ ਕੇ ਸ਼ਾਗਿਰਦ ਕੀਤਾ, ਮੈਨੂੰ ਤੇ ਮੇਰੇ ਭਾਈ ਨੂੰ। ਅਸੀਂ ਉਹਨਾਂ ਦੀ ਸ਼ਾਗਿਰਦੀ ਕੀਤੀ ਜਾ ਕੇ ਖਾਨ ਸਾਹਿਬ ਨੇ, ਉਹਨਾਂ ਦੀ ਸੇਵਾ ਕੀਤੀ, ਉਹਨਾਂ ਦੀ ਖਿਦਮਤ ਕੀਤੀ ਜਨਾਬ। ਅੱਛਾ ਅਲਹਮਦੁਲਿਲਾ। ਹਾਂਜੀ ਅਲਹਮਦੁਲਿਲਾ। ਉਹਨਾਂ ਦਾ ਨਾਮ ਲੈ ਕੇ ਅਸੀਂ ਰਿਜ਼ਕ ਕਮਾ ਰਹੇ, ਕੁਆਲੀ ਕਰ ਰਹੇ। ਹਾਂ ਨੁਸਰਤ ਮਤਲਬ ਬਹੁਤ ਵੱਡਾ ਲੈਵਲ ਆ। ਉਹਦੀ ਵਜ੍ਹਾ ਇਹ ਹੈ ਕਿ ਉਹ ਕੋਈ ਜ਼ਰੂਰਤ ਨਹੀਂ, ਅੱਜ ਵੀ ਕੋਈ ਬੱਚਾ ਪੈਦਾ ਹੋਵੇ ਤੇ 10-20 ਸਾਲ ਬਾਅਦ ਅਗਰ ਗਾਉਣ ਲੱਗ ਪਵੇ ਨਾ, ਤੇ ਨੁਸਰਤ ਖਾਨ ਸਾਹਿਬ ਉਹਦੇ ਉਸਤਾਦ ਹੀ। ਉਹ ਐਸੀ ਸ਼ਖਸੀਅਤ ਹੈ, ਜਗਤ ਉਸਤਾਦ ਨੇ ਜੀ, ਸਭ ਦੇ ਉਸਤਾਦ ਨੇ। ਬਿਲਕੁਲ ਕਿਉਂਕਿ ਉਹਨਾਂ ਕੋਲ ਬਹੁਤ ਸਿੱਖਣ ਨੂੰ ਬਹੁਤ ਕੁਝ ਮਿਲਦਾ। ਹਾਂਜੀ। ਤੇ ਸਰ ਉਹਨਾਂ ਦੀ ਕਿਹੜੀ ਅੱਜ ਆਈਟਮ ਸਾਨੂੰ ਸੁਣਾਓਗੇ? ਉਹਨਾਂ ਦੀ ਮੈਂ ਗਜ਼ਲ ਤੁਹਾਨੂੰ ਸੁਣਾਵਾਂਗਾ ਜੀ। ਗਮ ਹੈ ਨਾਸਿਰ ਕਾਜ਼ਮੀ ਸਾਹਿਬ ਦੀ ਲਿਖੀ ਹੋਈ ਹੈ। ਗਮ ਹੈ ਜਾਂ ਖੁਸ਼ੀ ਹੈ ਤੂੰ ਮੇਰੀ ਜ਼ਿੰਦਗੀ ਹੈ। ਵਾਹ ਵਾਹ ਜੀ, ਜ਼ਰੂਰ ਸਰ। ਇਜਾਜ਼ਤ ਹੈ ਜਨਾਬ ਜੀ ਸਾਹਿਬ। ਸਰ ਜ਼ਰੂਰ। ਰਾਗ ਦਰਬਾਰੀ ਚ ਹੈ ਜੀ। ਜੀ।
नी सा रे सा धा धा नी रे सा सा रे नी सा रे सा धा धा नी पा मा पा धा 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 नी नी रे सा सा रे मा पा धा 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 नी पा मा पा धा धा नी रे सा सा रे नी सा रे सा धा नी पा धा मा पा गा मा रे सा रे नी सा रे सा धा 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 नी रे सा। गम है या खुशी है तू मेरी जिंदगी है तू मेरी जिंदगी है तू। गम है या खुशी है तू मेरी जिंदगी है तू मेरी जिंदगी है तू। मैं तो वो नहीं रहा 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 हाँ मगर वही है तू मेरी जिंदगी है तू मेरी जिंदगी है तू। साधा नहीं पगा मरे नीरे सा गम है या खुशी है तू मेरी जिंदगी है तू मेरी जिंदगी है तू। सागा पमारे नीरे गैसा सागा पारा मारे नीरे मा पागा सा नी सा सा नी सा सा नी सा गा रे रे नी सा सा नी सा नी ता नी सा सा नी सा नी सा गा रे नी सा सा नी सा सा रे पागा गा मरे सा रे रे सा नी सा 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 रे मा पा दा नी रे सा सा रे नी रे सा दा नी पा मा पा सा दा नी पा गा मरे नी रे सा। गम है या खुशी है तू मेरी जिंदगी है तू मेरी जिंदगी है तू। आफतों के दौर में आफतों के दौर में चैन की घड़ी है तू मेरी जिंदगी है तू मेरी जिंदगी है तू। सदा रे बाग मरे गम है या खुशी है तू मेरी जिंदगी है तू मेरी जिंदगी है तू। पदा सरे गा सदा दानी मा पा 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 गा मा रे 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 नी रे सा 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 नी दा रे दा 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 नी रे 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 नी रे मा दा नी दा मा रे नी दा दा सा गा मा मा रे गा सा नी दा दा नी दा 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 नी सा सा। नासर रिश्ते यार में 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 कितना अजनबी है तू मेरी जिंदगी है तू मेरी जिंदगी
ਉਹ ਤੇ ਕਿਹਾ ਹੀ ਨਹੀਂ ਪੀਣੀ ਪਈ ਹੈ ਥੋੜੇ ਦਿਨਾਂ ਤੋਂ ਉਹ ਅੰਦਰ ਨਹੀਂ ਕਿਹਾ ਵਿੱਚ ਤੁਸੀਂ ਉਹ ਦੂਸਰੀ ਹੈ ਉਹ ਉਹ ਗਜ਼ਲ ਹੋ ਰਹਾ ਭਾਜੀ ਅਸਲ 'ਚ ਉਹਨਾਂ ਦੀ ਸੁਰਤ ਉੱਥੇ ਪੀਣੀ ਪਈ ਹੈ ਥੋੜੇ ਦਿਨਾਂ ਤੋਂ ਨਹੀਂ ਪੀਣੀ ਪਈ ਨਹੀਂ ਥੋੜੇ ਦਿਨਾਂ ਤੋਂ ਇਹ ਬੰਦ ਹੋਈ ਹੈ ਥੋੜੇ ਦਿਨਾਂ ਤੋਂ ਆਹੋ। ਲੱਡੂ ਫੈਸਲ ਸਹੀ ਦੱਸ ਕਿ ਅੱਛਾ ਸ਼ਬਾਜ਼ ਭਾਈ ਹੈ ਸਾਡੇ ਫੈਸਲ ਰਾਮੇ ਸਾਹਿਬ ਨੇ ਅੱਛਾ 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 ਇਹਨਾਂ ਨੇ ਕੋਈ 15-20 ਸਾਲ ਸਿਗਰਟ ਪੀਤੇ ਟਕਾ ਕੇ ਅੱਛਾ ਜੀ ਤੇ ਅਸੀਂ ਕੋਈ 5-6 ਦਿਨ ਪਹਿਲਾਂ ਨਾ ਸ਼ੋਅ 'ਚ ਬੈਠੇ ਨਾ ਕੋਈ ਹਲਫ ਲੈ ਲਿਆ ਅੱਛਾ ਜੀ। ਕਿ ਸਿਗਰਟ ਨਹੀਂ ਪੀਣਾ ਤੇ 6 ਦਿਨ ਹੋ ਗਏ ਨੇ ਸਿਗਰਟ ਛੱਡੇ ਨੇ ਠੀਕ ਹੈ ਜਨਾਬ ਤੇ ਉਹ ਬੁਰਾ ਨਹੀਂ ਮਹਿਸੂਸ ਕਰਨਾ ਆਲ ਫੋਲ ਟਾਈਪ ਹੋ ਗਏ ਨੇ ਥੋੜਾ ਕੋਈ ਐਸੀ ਗੱਲ ਨਹੀਂ ਯਾਰ ਟੈਨਸ਼ਨ ਤੁਸੀਂ ਨਾ ਕਹਿੰਦੇ ਉਹਨਾਂ ਨੂੰ ਗਲਤੀ ਕੀਤੀ ਉਹਨਾਂ ਸਿਗਰਟ ਪੀਣ ਦੀ ਨਹੀਂ ਭਾਜੀ ਉਹ ਪਤਾ ਕਿ ਤੂੰ ਸਾਹ ਬਹੁਤ ਚੜਨ ਲੱਗ ਗਿਆ ਸੀ ਅੱਛਾ ਜੀ ਹਾਂਜੀ ਡਾਕਟਰ ਸਾਹਿਬ ਨੇ ਹਾਂਜੀ ਇਹ ਪਹਿਲੇ ਨੂੰ ਸਾਹ ਚੜਦਾ ਰਿਹਾ ਫਿਰ ਰੇ ਗਾ ਮਾਂ ਤੱਕ ਗੱਲ ਪਹੁੰਚ ਗਈ ਅੱਛਾ ਅੱਛਾ ਹਾਂ ਮੈਂ ਕਿਹਾ ਯਾਰ ਉਤਲੇ ਸਾਹ ਤੱਕ ਨਾ ਚਲਾ ਜਾਏਗਾ ਬਸ ਬਸ ਫੇਸ ਚੰਗਾ ਕੀਤਾ ਤੁਸੀਂ ਮੈਂ ਕਿਹਾ ਡਾਕਟਰ ਦੇ ਮਸ਼ਵਰੇ ਨਾਲ ਛੜਾਏ ਨਾ ਹਾਂ ਡਾਕਟਰ ਨੇ ਕਿਹਾ ਜੀ ਇਹ ਥੱਲੜਾ ਸਾਹ ਰਹੇਗਾ ਤਾਂ ਠੀਕ ਆ ਤੇ ਸਾਹ ਉੱਤੇ ਚਲਾ ਗਿਆ ਨਾ ਸਬਕਤ ਆਪੇ ਉੱਤੇ ਦੇ ਉੱਤੇ ਹਾਂ। ਅੱਛਾ ਨਾ ਨਾ ਫੇਰ ਹਾਂ, ਨਹੀਂ, ਨਹੀਂ, ਇਸ ਤੋਂ। ਨਿੱਕੇ ਬੱਚੇ ਇਹਨਾਂ ਦੇ ਡਾਕਟਰਾਂ ਨੇ ਕਿਹਾ ਯਕਦਮ ਨਹੀਂ ਛੱਡੀ ਅੱਛਾ ਹਾਂ ਇਹ ਵੀ ਗੱਲ ਸਹੀ ਵੈਸੇ ਕੀ ਕਰੀ ਫਿਰ ਯਕਦਮ ਨਹੀਂ ਤੇ ਯਕਦਮ ਨਾ ਸਹੀ ਤੁਸੀਂ ਨਹੀਂ ਯਕਦਮ ਨਾ ਛੱਡ ਸਾਲ ਬਾਅਦ ਪੀ ਲਈ ਇੱਕ ਫਿਰ ਅਗਲੇ ਸਾਲ ਇੱਕ ਪੀ ਲਈ ਉਹਨਾਂ ਨੇ ਜਿਹੜੇ ਛੱਡਦੇ ਉਸਤਾਦ ਜੀ ਉਸਤਾਦ ਜੀ ਨਹੀਂ ਛੱਡੇ ਨਾ ਯਕਦਮ ਨਹੀਂ ਛੱਡੇ ਉਹਨਾਂ ਨੇ ਉਸਤਾਦ ਜੀ ਵਾਜਾ ਸਿੱਖਣਾ ਸੀ ਤੂੰ ਕਹਿੰਦੇ ਜ਼ਰਾ ਥੋੜਾ ਜਿਹਾ ਉਹ ਤੇ ਅਸਗਰ ਕੋ ਸਿੱਖਣਾ ਉਹ ਬਣਾਉਂਦਾ ਆਹ ਬਣਾਉਣਾ ਤੇ ਭਾਈ ਸ਼ਬਾਤ ਨਹੀਂ ਵੱਜਦਾ ਹਾਂ ਬੋਲੋ ਆਹੋ ਉਹ ਅਸਗਰ ਵਾਜੇ ਨਾਲ ਬਣਾਉਂਦਾ ਨਾ ਇਹ ਦੇਖੋ ਜੀ ਆਹ ਕਿਹੜਾ ਬਾਜਾ ਸਿੱਖੀ ਤੂੰ ਉਹ ਤੇਰਾ ਤੂੰ ਤੇ ਤਾਰੀ ਲਾਉਣ ਡਿਆ ਕਿਤੇ ਆਹ ਤੇ ਮੈਂ ਰਿਪੋਰਟ ਪਤਾ ਕਰਦਾ ਵਾਜਾ ਆਇਆ ਵੇ ਇਦਾਂ ਹੀ ਆ ਅੱਛਾ ਯਾਰ ਜੇ ਗੈਸਟ ਆ ਗਿਆ ਤਾਂ ਕੀ ਕਹੇਗਾ ਮਤਲਬ ਕੀ ਸੋਚੇਗਾ ਯਾਰ ਅੱਲਾ ਮਾਫੀ ਦੇਵੇ ਕੋਈ ਤਮੀਜ਼ ਵਾਲੀ ਗੱਲ ਕਰੋ ਮਿਊਜ਼ਿਕ ਮੈਂ ਅਲਾ ਕੋਈ ਅੱਛੀ ਗੱਲ ਕਰ ਲਓ ਅੱਛੀ ਗੱਲ ਭਾਈ ਸ਼ਗਿਰਦਾਂ ਨੁਸਰਤ ਸਾਹਿਬ ਦੇ ਉਹਨਾਂ ਨੇ ਗਾਨਾ ਤੇ ਵਿਖਾਇਆ ਹੀ ਨਹੀਂ ਗਾਨਾ ਕਿਤੇ ਨਹੀਂ ਗਾਣੇ ਵਾਲਾ ਚੱਕਰ ਨਹੀਂ ਹੁੰਦਾ ਉਹ ਹੋਰ ਸ਼ਗਿਰਦ ਹੁੰਦੇ ਗਾਣੇ ਉਹ ਗਾਣਾ ਹੁਣ 3500 ਦਾ ਗਾਣਾ ਬਣੀ ਰੱਖਣਾ ਸੀ ਅਸੀਂ ਆਹੋ ਗਾਣਾ ਛੋਟਾ ਹੋ ਜਾਂਦਾ ਮਤਲਬ ਤੁਹਾਨੂੰ ਮਸਲਨ ਗਾਣੇ 'ਚ ਨਜ਼ਰ ਨਹੀਂ ਆਇਆ ਆ 3 ਸਾਲ ਹੋ ਗਏ ਬੰਦੇ ਉਹ ਤੁਹਾਡੇ ਮਸਲਨ ਨੂੰ ਤੁਸੀਂ ਭਾਈਜਾਨ ਉਹ ਪਤਾ ਕੀ ਗੱਲ ਆ ਉਹ ਉਦੋਂ ਕਿੰਨੀ ਮਤਲਬ ਅੱਜ ਤੋਂ 30 ਸਾਲ ਪੁਰਾਣੀ ਗੱਲ ਹੈ ਇਹਦਾ ਮਤਲਬ ਆ ਕਿ ਇਸ ਟਾਈਮ ਉਹ 70 ਦੇ ਨੇ ਤੇ 40 70 ਦੇ ਨਹੀਂ 40 40 ਕਿਤੇ ਨੇ 10-12 ਸਾਲ ਦੇ ਹੋਣਗੇ 10-12 ਸਾਲ ਦੀ ਉਮਰ 'ਚ ਛੋਟੀ ਜਿਹੀ ਕਲਾਈ 'ਚੋਂ ਗਾਣਾ ਬੰਨ ਲੈਂਦੇ ਤੇ ਹੁਣ ਕਲਾਈ ਵੱਡੀ ਹੋਈ ਤੋਂ ਗਾਣਾ ਦੇ ਹੱਥ ਜਾਣਾ ਦੀ ਵਿੱਚ ਮੈਂ ਫਲੈਕਸੀਬਲ ਹੈ ਨਾ ਨਾਲੇ ਗਾਣਿਆਂ ਦੇ ਨਾਲ ਯਾਰ ਇੱਥੋਂ ਮੰਨ ਗਾਣਾ ਨਹੀਂ ਗਾਣਾ ਹਾਂ। ਗਾਣਾ ਗਾਣਾ ਉਹ ਪਤਾ ਨਹੀਂ ਕਿਹੜੇ ਬਦਬਖਤ ਸ਼ਗਿਰਦ ਹੁੰਦੇ ਨੇ ਅੱਲਾ ਮਾਫੀ ਕਰੈਕਟਰ ਹੁੰਦੇ ਨੇ ਵੀ ਜਿਹੜੇ ਗਾਣੇ ਵਾਲਾ ਉਸਤਾਦ ਹੋਰ ਆ ਮੂੰਹੋਂ ਕਹਿਣ ਵਾਲਾ ਹੋਰ ਆ ਦਿਲੋਂ ਮੰਨਣ ਵਾਲਾ ਹੋਰ ਆ ਵੀ ਲੱਖ ਲਾਨਤ ਹਾਂਜੀ ਹਾਂਜੀ ਉਹ ਤੇ ਬਹੁਤ ਅੱਛੀ ਉਸਤਾਦ ਨੇ ਜਦੋਂ ਮੰਨ ਲਿਆ 10 ਬੰਦਿਆਂ ਨੂੰ 20 ਬੰਦਿਆਂ 'ਚ ਪੂਰੇ ਸ਼ਹਿਰ 'ਚ ਮਸ਼ਹੂਰ ਹੋ ਗਏ ਯਾਰ ਇਹ ਬੰਦਾ ਖਾਨਸਾ ਨੁਸਰਤ ਦਾ ਸ਼ਗਿਰਦ ਆ ਕੀ ਬਾਤ ਤੇ ਉਹ ਸੁਣਦਾ ਨਹੀਂ ਰੋਜ਼ ਕੇ ਖਾਨਸਾ ਦਾ ਸ਼ਗਿਰਦ ਆ ਕਿੱਦਾਂ ਮੁੱਕਰ ਸਕਦਾ ਉਹ ਗਾਣਾ ਬੰਨ ਵੀ ਲਵੇ ਨਾ ਬੰਨੇ ਮੁੱਕਰ ਕਿੱਦਾਂ ਸਕਦਾ ਭਾਈ ਇਹਨਾਂ ਨੇ ਉਹ ਕਿਹਾ ਖਾਨ ਸਾਹਿਬ ਨੇ ਇਹ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ ਅਸੀਂ ਵੀ ਦਿਲੋਂ ਉਸਤਾਦ ਜੀ ਕਿਹਾ ਨਾਲੇ ਫਲੈਕਸੀਬਲ ਹੈ ਆ ਕਲਾਈ ਦੇ ਨਾਲ ਇਹਨੇ ਵੀ ਖੁੱਲੀ ਜਾਣਾ ਤੁਸੀਂ ਸਿਗਰਟਾਂ ਕਿਉਂ ਨਹੀਂ ਛੱਡ ਰਹੇ ਉਸਤਾਦ ਜੀ ਦੇ ਕਹਿਣ ਤੇ? ਛੱਡਤੀਆਂ ਛੱਡ ਨੇ ਨਹੀਂ ਦਿੱਤੀਆਂ ਹੋਰ ਭੇਜੇ ਕਈ ਵਾਰੀ ਕਸ਼ ਲਾਇਆ ਸਿਰਫ ਉਹ ਵੀ ਕਿਸੇ ਨੇ ਮਜਬੂਰ ਕਰਤਾ ਅੱਛਾ ਯਾਰ ਬੈਠੇ ਨੇ ਗਾਣਾ ਸੁਣਨਾ ਤੂੰ ਉਹਨੂੰ ਕੋਈ ਦੇ ਮਸ਼ਵਰਾ ਕੋਈ ਕੀ ਕਰਿਓ ਗਲੇ ਨੂੰ ਕੀ ਖਾਵੇ ਪਹਿਲੇ ਗਲਾ ਠੀਕ ਕਰਨਾ ਇਹਦਾ ਭਾਜੀ ਗਲੇ ਦਾ ਪਤਾ ਕੀ ਆ ਉੱਥੋਂ ਇਹਨੇ ਸਿਰਫ ਟਾਟਰੀ ਲੈਣੀ ਭਾਜੀ ਨੇ ਕਿੰਨੀ ਇਹ ਇੱਕ ਚਮਚੀ ਟਾਟਰੀ ਲੈਣੀ ਹੈ ਇਹਨੇ ਇੱਕ ਪੱਠੇ ਲੈਣੇ ਆ ਜਿਹੜੇ ਆਸਟ੍ਰੇਲੀਅਨ ਤੋਤੇ ਨੂੰ ਪਾਈਦੇ Okay. ਉਹ ਤਲੀ ਤੇ ਰਗੜ ਲੈਣੇ ਉਹੀ ਦੋ ਜਿਹੜੇ ਪੀਲੇ ਉਹ ਆਸਟ੍ਰੇਲੀਅਨ ਤੋਤੇ ਨੂੰ ਕਿਹੜੇ ਪੱਟੇ ਪਾਈਦੇ ਆ ਭਾਜੀ ਪਾਉਂਦੇ ਪੱਠੇ ਅੱਛਾ, ਅੱਛਾ। ਪਨੀਰ ਲਓ ਅੱਛਾ। ਉਹ ਤਲੀ ਤੇ ਤੁਸੀਂ ਇਹ ਰਗੜਨਾ ਰਗੜ ਕੇ ਟਾਟਰੀ ਤੁਸੀਂ ਚ। ਫੂਕ ਮਾਰਨੀ ਸਾਰੀ ਉਡਾ ਦੇਣੀ। ਜਦੋਂ ਉੜ ਜਵੇ ਉਹ ਭਾਈ ਤੁਸੀਂ ਸਾਈਕਲ ਵਾਲੇ ਕੋ ਆਏ ਨਾ ਉਹਨੂੰ ਕਹਿੰਦੇ ਇੱਕ ਪੁਰਾਣੀ ਚੈਨ ਦੇ ਦਿਓ ਮੈਨੂੰ। ਉਹ ਚੈਨ ਤੁਸੀਂ ਸੁਨਿਆਰੇ ਕੋਲ ਲੈਣੀ ਆ ਸੁਨਿਆਰੇ ਵਾਲੀ ਗੱਲ ਚ ਪਾ ਲੈਣੀ ਤਾਂ ਗੱਲ ਵਾਲੀ ਉਹਨੂੰ ਦੇ ਦੇਣੀ ਉੱਥੋਂ ਤੁਸੀਂ ਆਣਾ ਸਿੱਧਾ ਭਾਈ ਲੰਡਾ ਬਾਜ਼ਾਰ ਉੱਥੋਂ ਤੁਸੀਂ ਤਕੀਆ ਲੈਣਾ ਲੰਡੇ ਚ ਅੱਜ ਕੱਲ੍ਹ ਆ ਰਹੇ ਨੇ ਉਹ ਤਾਂ ਸਾਰਾ ਰੂਹ ਕੱਢ ਲੈਣਾ ਰੂਹ ਨੂੰ ਧੋ ਲੈਣਾ ਚੰਗੀ ਤਰੀਕੇ ਨਾਲ ਜਦੋਂ ਰੂਹ ਸਾਫ਼ ਹੋ ਜਾਏ ਉੱਤੇ ਭਾਈ ਤੁਸੀਂ ਸਲਾਜੀਤ ਪਾ ਦੇਣੀ ਉਹਦੇ ਬਰੀਕ ਬਰੀਕ ਕਰ ਦੇਣੀ ਸਲਾਜੀਤ ਪਾਉਣ ਤੋਂ ਬਾਅਦ ਇੱਕ ਜਾਮੇ ਸ਼ੀਰੀ ਦੀ ਬੋਤਲ ਲੈਣੀ ਹੈ ਪੂਰਾ ਉੱਤੇ ਭੇਜ ਦੇਣਾ ਤੁਸੀਂ ਇਹਨੂੰ ਜਦੋਂ ਪਤਾ ਲੱਗੇ ਨੁੱਚੜ ਗਈ ਆ 2 ਨਿੰਬੂ ਲੈਣੇ ਭਾਜੀ ਉਹ ਤੁਸੀਂ ਨਿਚੋੜ ਲੈਣੇ ਆਪਣੇ ਸੱਜੇ ਗੋਡੇ ਤੇ ਗੋਡਾ ਜਦੋਂ ਤੁਹਾਡਾ ਤਰ ਹੋ ਜਾਵੇ ਤੁਸੀਂ ਇੱਕ ਚਿੱਟੀ ਪੱਗ ਲੈ ਲੈਣੀ ਭਾਜੀ ਉਹਨੂੰ ਤੁਸੀਂ ਲਾਲ ਰੰਗ ਲਾ ਲੈਣਾ ਜਦੋਂ ਲਾਲ ਰੰਗ ਚੜ ਜਾਵੇ ਉਹਨੂੰ ਤੁਸੀਂ ਧੋ ਕੇ ਫੇਰ ਚਿੱਟਾ ਕਰ ਲੈਣਾ ਲੱਖ ਲਾਨਤ ਤੇਰੀ ਉਹ ਯਾਰ ਬਾਤ ਕਰੋ ਉਸਤਾਦ ਇਹਨੂੰ ਤਾਇਆ ਸੋਹਣੀ ਸ਼ੁਰੂ ਕਰਾਈ ਦੇ ਭਾਜੀ ਉਹ ਜਦੋਂ ਚਿੱਟਾ ਹੋ ਜਾਵੇ ਭਾਜੀ ਤੁਸੀਂ ਫੁੱਲੀਆਂ ਲੈਣੀਆਂ ਭਾਈ ਨਿਆਣਿਆਂ ਜਿਹੜੀਆਂ ਉਹ ਤੁਸੀਂ ਉਹਦੇ ਚ ਪਾ ਲੈਣੀਆਂ ਕੱਪੜੇ ਦੇ ਵਿੱਚ ਫੁੱਲੀਆਂ ਕੱਪੜੇ 'ਚ ਪਾ ਕੇ ਭਾਈ ਤੁਸੀਂ ਗੰਢ ਮਾਰ ਲੈਣੀ ਆ ਗੰਢ ਮਾਰ ਕੇ ਤੁਸੀਂ ਚੌਂਕ 'ਚ ਰੱਖ ਲੈਣਾ ਉਧਰੋਂ ਇੱਕ ਰਕਸ਼ਾ ਲੰਘੇਗਾ 1941 ਨੰਬਰ ਆ ਜੀ ਰਕਸ਼ੇ ਦਾ ਭਾਈ ਇਹ ਕੰਮ ਲਵਾਓ 1941 ਨੰਬਰ ਆ ਭਾਜੀ 1941 ਭਾਜੀ ਅੱਛਾ ਇੱਕ ਮਿੰਟ ਮਹਿਮਾਨ ਆਏ ਉਹਨਾਂ ਨੂੰ ਮੈਂ ਸਰ ਸ਼ਬਾਜ਼ ਭਾਈ ਬਹੁਤ ਸ਼ੁਕਰੀਆ ਔਰ ਤੁਸੀਂ ਅਸੀਂ ਤੁਹਾਨੂੰ ਜਦੋਂ ਬੁਲਾਈਏ ਬਸ ਟਾਈਮ ਕਰ ਦਿਓ ਬਹੁਤ ਮਿਹਰਬਾਨੀ ਥੈਂਕ ਯੂ ਬਹੁਤ ਸ਼ੁਕਰੀਆ ਜੀ ਓਕੇ ਜੀ ਬਹੁਤ ਸ਼ੁਕਰੀਆ ਓਕੇ ਜੀ ਥੈਂਕ ਯੂ ਜੀ ਤੇ 1941 ਨੰਬਰ ਹੈ ਜੀ ਉਹਦਾ